ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 29 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਹੈ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨੇਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ, ਨਿਰਮਲ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, 60% ਦਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਸਾਡਾ ਟਰੱਕਿੰਗ ਨੂੰ ਲੈ ਕੇ ਹੁੰਦਾ ਤੇ ਰਮਨ ਢਿੱਲੋਂ ਜੀ ਵੀ ਸਾਡੇ ਨਾਲ ਜੁੜਨਗੇ ਤੇ ਕੁਛ ਕੁ ਖਬਰਾਂ 2-4 ਮਿੰਟ ਆਪਾਂ ਕੀ ਕੁਝ ਵਾਪਰਿਆ ਅਮਰੀਕਾ ਜਾਂ ਦੁਨੀਆ ਦੇ ਵਿੱਚ ਉਹ ਸਾਂਝੀਆਂ ਕਰਕੇ ਫਿਰ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜੋ ਅਪਡੇਟਸ ਆ ਉਹ ਸਾਂਝੀਆਂ ਕਰਾਂਗੇ। ਪਲੱਸ ਤੁਸੀਂ ਤੁਹਾਡਾ ਕੋਈ ਕੁਐਸਚਨ ਹੈ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟਰੰਪ ਤੇ ਜਿਹੜੇ ਸ਼ੂਮਰ ਆ ਐਡਮਿਨਿਸਟ੍ਰੇਸ਼ਨ ਟਰੰਪ ਦਾ ਤੇ ਚੱਕ ਸ਼ੂਮਰ ਜੋ ਆ ਉਹ ਹੁਣ ਕਿਸੇ ਨਾ ਕਿਸੇ ਤਰ੍ਹਾਂ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਨਾ ਹੋਵੇ। ਆਈਸ ਦੇ ਜੋ ਕੁਝ ਸੰਬੰਧ ਵਿੱਚ ਵਾਪਰਿਆ ਮਿਨੀਐਪੋਲਿਸ ਦੇ ਵਿੱਚ, ਚਾਹੇ ਉਹ ਲਾਸ ਐਂਜਲਸ ਜਾਂ ਨਿਊਯਾਰਕ ਦੇ ਵਿੱਚ, ਸੋ ਕਾਫੀ ਲੋਕ ਅਪਸੈਟ ਹੈਗੇ ਆ, ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਭਈ ਜੇ ਆਈਸ ਦੇ ਆਪਰੇਸ਼ਨਸ ਦੇ ਵਿੱਚ ਚੇਂਜਸ ਨਹੀਂ ਆਉਂਦੀਆਂ ਤੇ ਅਸੀਂ ਗਵਰਨਮੈਂਟ ਸ਼ਟ ਡਾਊਨ ਕਰਾਂਗੇ ਤੇ ਕਿਸੇ ਤਰ੍ਹਾਂ ਦੀ ਜਿਹੜੀ ਫੰਡਿੰਗ ਆ ਉਹ ਆਈਸ ਨੂੰ ਨਹੀਂ ਦੇਣ ਦੇਵਾਂਗੇ। ਸੋ ਉਹਦੇ ਸੰਬੰਧ ਦੇ ਵਿੱਚ ਬੈਕਡੋਰ ਜੋ ਡੀਲਸ ਆ ਉਹ ਚੱਲ ਰਹੀਆਂ, ਜਦ ਕਿ ਦੂਸਰੇ ਪਾਸੇ ਟੌਮ ਹੋਮਨ ਆ ਜੋ ਬਾਰਡਰ ਸਿਕਿਉਰਿਟੀ ਦੇ ਜ਼ਾਰ ਹੈਗੇ ਆ ਉਹ ਪਹੁੰਚੇ ਹੋਏ ਆ ਮਿਨੀਐਪੋਲਿਸ ਦੇ ਵਿੱਚ ਤੇ ਉਹਨਾਂ ਨੇ ਵੀ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਇੰਪਰੂਵਮੈਂਟਸ ਕਰ ਰਹੇ ਆ ਆਈਸ ਦੇ ਆਪਰੇਸ਼ਨਸ ਦੇ ਵਿੱਚ ਤੇ ਨਾਲ ਦੀ ਨਾਲ ਵਾਈਟ ਹਾਊਸ ਇਮੀਗ੍ਰੇਸ਼ਨ ਏਜੰਟਸ ਦੀ ਜੋ ਪ੍ਰੈਜ਼ੈਂਸ ਆ ਮਿਨੀਐਪੋਲਿਸ ਦੇ ਵਿੱਚ ਉਹ ਵੀ ਘਟਾ ਰਿਹਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ, ਇੱਕ ਦੋ ਖਬਰਾਂ ਹੋਰ ਆ ਤੇ ਫਿਰ ਆਪਾਂ ਟਰੱਕਿੰਗ ਵੱਲ ਰਮਨ ਜੀ ਵੇਟ ਕਰ ਰਹੇ ਆ ਸਟੂਡੀਓ ਦੇ ਵਿੱਚ ਤੇ ਬਸ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਉਹ H1B ਵੀਜ਼ਾ ਅਬਿਊਜ਼ ਆ ਉਸ ਦੇ ਵਿੱਚ ਵੱਡੀ ਇਨਵੈਸਟੀਗੇਸ਼ਨ ਕਰਨ ਜਾ ਰਹੇ ਹੈਗੇ ਆ। ਗੋਸਟ ਆਫਿਸਿਸ ਦੀ ਚਰਚਾ ਇਸ ਦੇ ਵਿੱਚ ਚੱਲ ਪਈ ਆ। ਕਹਿੰਦੇ ਵੀ ਇਹ ਕਿਹੜੇ ਭੂਤੀਆ ਜਿਹੜੇ ਆਫਿਸ ਜਿਹੜੇ ਇਹਨਾਂ ਨੇ ਬਣਾਏ ਆ ਜਿਹਦੇ ਵਿੱਚ ਕਹਿਣ ਨੂੰ H1B EMPLOYEE ਆ ਪਰ ਉੱਥੇ ਕੁਛ ਜਿਹੜਾ ਉਹ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਟੈਕਸਸ ਦੀ ਇੱਕ ਜਰਨਲਿਸਟ ਸੈਰਾ ਗੋਂਜ਼ਾਲੇਸ ਉਹਨਾਂ ਘਰਾਂ ਦੇ ਵਿੱਚ ਜਾ ਰਹੀ ਸੀਗੀ ਤੇ ਉੱਥੇ ਚੈੱਕ ਕਰ ਰਹੀ ਸੀ ਵੀ ਹਾਂ ਜਿੱਥੇ H1B ਸਪਾਂਸਰਡ ਜਿਹੜੇ ਚਿੱਠੀਆਂ ਉੱਥੇ ਪਹੁੰਚ ਰਹੀਆਂ ਸੀਗੀਆਂ, ਜੋ ਕਿ ਪਬਲਿਕ ਡਾਟਾ ਤੋਂ ਪਤਾ ਲੱਗ ਜਾਂਦਾ ਆ ਵੀ ਦੱਸੋ ਕਿਹੜੇ ਕਿਹੜੇ EMPLOYEE ਆ, ਕੌਣ ਆ, ਕਿੱਥੇ ਆ, ਕਿਵੇਂ ਜਿਹੜਾ ਉਹ ਹੈਗਾ ਆ। ਹੁਣ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕਰ ਦਿੱਤੀ। ਕਹਿੰਦੇ ਵੀ ਸਿਵਲ ਇਨਵੈਸਟੀਗੇਟਿਵ ਡਿਮਾਂਡਸ CIDs ਕਹਿੰਦੇ ਵੀ 3 ਨਾਰਥ ਟੈਕਸਸ ਦੀਆਂ ਕੰਪਨੀਜ਼ ਜਿਨ੍ਹਾਂ ਉੱਤੇ ਇਹਨਾਂ ਨੂੰ ਇਹ ਸ਼ੱਕ ਆ ਵੀ ਉਹ ਫਰਾਡੂਲੈਂਟ ਐਕਟੀਵਿਟੀ ਕਰ ਰਹੀਆਂ ਆ ਵੀ ਉਹਨਾਂ ਨੂੰ ਜਿਹੜਾ ਉਹ ਜਾਂਚ ਕੀਤੀ ਜਾਊਗੀ। ਇਹ ਉਹ ਕੰਪਨੀਆਂ ਆ ਜਿਨ੍ਹਾਂ ਦੇ ਬਾਬਤ ਇਹ ਜਿਹੜੀਆਂ ਵੀਡੀਓਜ਼ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਵਾਇਰਲ ਹੋਈਆਂ ਪਈਆਂ ਆ। ਕੱਲ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਇਹ ਆਦੇਸ਼ ਦੇ ਦਿੱਤੇ ਸੀਗੇ ਸਾਰੀਆਂ ਹੀ ਯੂਨੀਵਰਸਿਟੀਜ਼ ਤੇ ਸਟੇਟ ਏਜੰਸੀਜ਼ ਨੂੰ ਵੀ ਕੋਈ ਵੀ H1B ਵਾਲਾ
ਹਾਇਰ ਨਹੀਂ ਕਰਨਾ ਹੈਗਾ। ਤੇ ਹੁਣ ਟੈਕਸਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ H1B ਵੀਜ਼ਾ ਨੂੰ ਲੈ ਕੇ ਜੋ ਕਹਿ ਰਹੇ ਆ ਵੀ ਉੱਥੇ ਅਬਿਊਜ਼ ਹੋ ਰਿਹਾ ਹੈ, ਉਸ ਦਾ ਧੋਖਾਧੜੀ ਜਿਹੜੀ ਹੋ ਰਹੀ ਆ, ਉਸ ਦੀ ਜਿਹੜੀ ਵੱਡੀ ਇਨਵੈਸਟੀਗੇਸ਼ਨ ਆ, ਉਸ ਨੂੰ ਚਾਲੂ ਕਰ ਦਿੱਤਾ ਹੈ। ਦੁਨੀਆ ਦੀ ਸਭ ਤੋਂ ਸਟਰੋਂਗੈਸਟ ਕਰੰਸੀ ਜਿਹੜੀ ਆ ਉਹ ਸਵਿਟਜ਼ਰਲੈਂਡ ਦੀ ਆ ਤੇ 11 ਸਾਲ ਲਗਾਤਾਰ ਉੱਪਰ ਨੂੰ ਚੜ੍ਹਦੀ ਜਾ ਰਹੀ ਆ ਤੇ ਅੱਜ ਦੀ ਰੇਟ ਦੇ ਵਿੱਚ ਜੇ ਦੇਖਿਆ ਜਾਵੇ ਕਹਿੰਦੇ ਸਭ ਤੋਂ ਸਟਰੋਂਗ ਕਰੰਸੀ ਜੋ ਆ ਉਹ ਸਵਿਟਜ਼ਰਲੈਂਡ ਦੀ ਆ। ਜਦੋਂ ਦੁਨੀਆ ਦੇ ਵਿੱਚ ਕਿਤੇ ਲੜਾਈ ਝਗੜੇ ਦੀ ਗੱਲਬਾਤ ਹੋਵੇ ਜਾਂ ਕਿਤੇ ਅਨਰੈਸਟ ਹੋਵੇ ਤੇ ਜੋ ਸਵਿਸ ਨੈਸ਼ਨਲ ਬੈਂਕ ਆ ਤੇ ਜੋ ਉੱਥੇ ਦੀ ਕਰੰਸੀ ਹੈਗੀ ਆ ਉਹ ਸਟਰੋਂਗ ਹੁੰਦੀ ਹੈਗੀ ਆ। ਸਵਿਟਜ਼ਰਲੈਂਡ ਕਹਿੰਦੇ ਵੀ ਔਨ ਦਾ ਐਜ ਆਫ ਡਿਸ ਇਨਫਲੇਸ਼ਨ ਤੇ ਨੈਗੇਟਿਵ ਇੰਟਰਸਟ ਰੇਟ ਟੈਰੀਟਰੀ ਦੇ ਵਿੱਚ ਹੈਗਾ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਵੀ ਸੋਨਾ, ਚਾਂਦੀ ਉਹਨਾਂ ਦੇ ਜਿਹੜੇ ਰੇਟਸ ਆ ਬਹੁਤ ਜ਼ਿਆਦਾ ਉੱਪਰ ਚਲੇ ਗਏ ਹੈਗੇ ਆ। ਸੋ ਸੇਫ ਹੈਵਨ ਐਸੈਟਸ ਜੋ ਆ ਸਵਿਟਜ਼ਰਲੈਂਡ 'ਚ ਆ ਉਹਨਾਂ ਦਾ ਗੁੱਡ ਸਟਾਰਟ ਹੋਇਆ। ਕਹਿੰਦੇ ਵੀ 3.5% ਆਲਰੇਡੀ ਗੇਨ ਹੋ ਚੁੱਕਾ ਇਸ ਪਹਿਲੇ 27-29 ਦਿਨਾਂ ਦੇ ਵਿੱਚ ਅਗੇਂਸਟ ਯੂਐਸ ਡਾਲਰ। ਤੇ ਪਿਛਲੇ ਸਾਲ 12.7% ਜਿਹੜੀ ਤਾਕਤ ਆ ਉਹ ਸਵਿਸ ਫਰੈਂਕ ਦੀ ਵਧੀ ਸੀ। ਜੀ, ਬਿਲਕੁਲ। ਇੱਕ ਹੋਰ ਖਬਰ ਤੇ ਫਿਰ ਆਪਾਂ ਟਰੱਕਿੰਗ ਵੱਲ ਨੂੰ। ਯੂਕੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਕੇਰ ਸਟਾਰਮਰ, ਉਹ ਵੀ ਬੀਜਿੰਗ ਦੇ ਵਿੱਚ ਪਹੁੰਚੇ ਆ। ਉਹਨਾਂ ਨੇ ਸ਼ੀ ਜਿਨਪਿੰਗ ਦੇ ਨਾਲ ਵੀ ਜਿਹੜੀ ਮੀਟਿੰਗ ਆ ਉਹ ਕਰਨੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਬ੍ਰਿਟਿਸ਼ ਦੇ ਯੂਕੇ ਦੇ ਜਿਹੜੇ ਸੰਬੰਧ ਆ ਉਹ ਚਾਈਨਾ ਦੇ ਨਾਲ ਗੁੱਡ ਨੇ, ਵਧੀਆ ਨੇ ਤੇ ਸਟਰੋਂਗ ਪਲੇਸ ਤੇ ਆ, ਮਜ਼ਬੂਤ ਜਗ੍ਹਾ ਦੇ ਉੱਤੇ ਹੈਗੇ ਆ। ਬੀਜਿੰਗ ਦੇ ਵਿੱਚ ਇਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਚਾਈਨਾ ਦੇ ਨਾਲ ਮਜ਼ਬੂਤ ਹੁਣ ਕਰ ਰਿਹਾ ਆ ਤੇ ਯੂਕੇ ਵੀ ਉਸ ਪਾਸੇ। ਡੈਵੋਸ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਜਿਹੜਾ ਭਾਸ਼ਣ ਮਿਡਲ ਪਾਵਰਸ ਨੂੰ ਇਕੱਠੇ ਹੋਣ ਦੇ ਲਈ ਵਰਲਡ ਆਰਡਰ ਰਪਚਰ ਹੋ ਰਿਹਾ, ਨਵਾਂ ਵਰਲਡ ਆਰਡਰ ਜਿਹੜਾ ਉਹ ਆ ਰਿਹਾ ਆ, ਉਸ ਦੀ ਚਰਚਾ ਦੇ ਵਿੱਚ ਹੁਣ ਇੱਕ ਹਿਸਾਬ ਦੇ ਨਾਲ ਸੈਂਟਰਲ ਪੁਆਇੰਟ ਆਫ ਅਟਰੈਕਸ਼ਨ ਜਾਂ ਕਹਿ ਲਓ ਉਹ ਧਰੁਵ ਤਾਰਾ ਜਿਹੜਾ ਇਸ ਟਾਈਮ ਚੀਨ ਬਣ ਕੇ ਉੱਭਰ ਰਿਹਾ ਆ। ਦੁਨੀਆ ਭਰ ਦੇ ਜਿਹੜੇ ਮੁਲਕ ਆ, ਕਿਸੇ ਟਾਈਮ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਆਰਥਿਕਤਾ ਅਮਰੀਕਾ ਦੇ ਨਾਲ ਵਧੀਆ ਸੰਬੰਧਾਂ ਨੂੰ ਲੈ ਕੇ ਅੱਗੇ ਚੱਲਦੇ ਸੀਗੇ, ਪਰ ਟੈਰਿਫ ਦੇ ਰੌਲੇ ਰੱਪੇ 'ਚ ਟਰੰਪ ਹੁਣਾਂ ਦੀ ਜਿਹੜੀਆਂ ਪਾਲਿਸੀਜ਼ ਦੇ ਨਾਲ ਉਹ ਏਲੀਅਨੇਟ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ, ਅਲੱਗ-ਥਲੱਗ ਮਹਿਸੂਸ ਕਰ ਰਹੇ ਆ ਤੇ ਇਸ ਲਈ ਉਹ ਦੂਜੀ ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ ਦੇ ਨਾਲ ਜੱਫੀਆਂ ਪਾ ਰਹੇ ਆ, ਬਾਹਾਂ ਜਿਹੜੀਆਂ ਆ ਹੱਥ ਜਿਹੜੇ ਉਹ ਮਿਲਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਮੀਟਿੰਗ ਤੋਂ ਬਾਅਦ ਦੇ ਵਿੱਚ ਇੱਕ ਕਾਫੀ ਵੱਡੀ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੈਨੇਕਾ, ਉਹਨਾਂ ਨੇ ਅਨਾਉਂਸ ਕੀਤਾ ਵੀ $15 ਬਿਲੀਅਨ ਦੀ ਇਨਵੈਸਟਮੈਂਟ ਉਹ ਚਾਈਨਾ ਦੇ ਵਿੱਚ ਕਰਨ ਜਿਹੜੇ ਉਹ ਜਾ ਰਹੇ ਆ। ਪਹਿਲਾਂ ਇਹਨਾਂ ਨੇ $2.5 ਬਿਲੀਅਨ ਦੀ ਕਮਿਟਮੈਂਟ ਆ ਉਹ ਆਖੀ ਸੀਗੀ। ਟ੍ਰੇਡ ਵਾਰ ਦੇ ਵਿੱਚ ਚਾਈਨਾ ਨੇ ਅਮਰੀਕਾ ਨੂੰ ਪੂਰੀ ਜਿਹੜੀ ਉਹ ਇਸ ਟਾਈਮ ਟੱਕਰ ਦਿੱਤੀ ਆ ਤੇ ਜਿਸ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਤੇ ਹਰਜੋਤ ਸਿੰਘ ਜੀ ਸੰਬੰਧ ਜਿਹੜੇ ਇਸ ਟਾਈਮ ਦੂਜੇ ਮੁਲਕਾਂ ਦੇ ਚੀਨ ਦੇ ਨਾਲ ਬਣ ਰਹੇ ਆ, ਚਾਈਨਾ ਦੀ ਮਜ਼ਬੂਤੀ ਜਿਹੜੀ ਉਹ ਆ ਸਕਦੀ ਆ। ਉਧਰ ਡਾਲਰ ਦੀ ਵੈਲਿਊ ਲਗਾਤਾਰ ਜਿਹੜੀ ਉਹ ਡਿੱਗ ਰਹੀ ਆ। ਸੋਨਾ ਚਾਂਦੀ ਜਿਹੜਾ ਆ ਉਹ ਕਢਾ ਰਹੇ ਨੇ ਲੋਕ ਇੱਥੋਂ ਇਨਵੈਸਟਰਸ ਤੇ ਆਪੋ ਆਪਣੇ ਥਾਵਾਂ ਤੇ ਲੈ ਕੇ ਜਾ ਰਹੇ, ਜਿਸ ਕਰਕੇ ਆਪਾਂ ਦੇਖਦੇ ਆ ਸੋਨੇ ਚਾਂਦੀ ਦੀ ਜਿਹੜੀ ਕੀਮਤ ਆ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਜਿਹੜੀ ਉਹ ਹੋਈ ਆ। ਇਕਨੋਮਿਕਲੀ ਕੀ ਇਹ ਕੋਲੈਪਸ ਦੀਆਂ ਨਿਸ਼ਾਨੀਆਂ ਨੇ ਜਾਂ ਕਿਹੜੇ ਪਾਸੇ ਵੱਲ ਨੂੰ ਜਾ ਰਿਹਾ ਆ, ਇਸ ਦੇ ਉੱਤੇ ਜਿਹੜੇ ਵੱਖ-ਵੱਖ ਅਰਥ ਸ਼ਾਸਤਰੀ ਆਪੋ ਆਪਣੀ ਰਾਏ ਜਿਹੜੀ ਉਹ ਰੱਖ ਰਹੇ ਨੇ। ਪਰ ਇਹ ਆ ਵੀ ਹੁਣ ਕੈਨੇਡਾ ਤੋਂ ਬਾਅਦ 'ਚ ਯੂਕੇ ਨੇ ਵੀ ਚਾਈਨਾ ਦੇ ਨਾਲ ਚਾਈਨਾ ਜਾ ਕੇ ਹੀ ਮੁਲਾਕਾਤ ਕੀਤੀ ਆ ਤੇ ਆਪਣੇ ਸੰਬੰਧਾਂ ਨੂੰ ਸੁਧਾਰਨ ਵੱਲ ਨੂੰ ਉਹਨਾਂ ਨੇ ਕਦਮ ਚੁੱਕ ਲਏ ਨੇ। ਜੀ, ਤੇ ਹੁਣ ਆਪਾਂ ਰਮਨ ਜੀ ਨੂੰ ਨਾਲ ਪ੍ਰੋਗਰਾਮ ਦੇ ਵਿੱਚ ਐਡ ਕਰਦੇ ਆ, ਟਰੱਕਿੰਗ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਆ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਮਾਈਕ ਮਿਊਟ ਕਰ ਲਿਓ, ਅਨਮਿਊਟ ਕਰ ਲਿਓ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਰਮਨ ਜੀ, ਸ਼ੁਰੂਆਤ ਜਿਹੜੀ ਉਸੇ ਹੀ ਗੱਲ ਤੋਂ ਆਪਾਂ ਜਿਹੜੇ ਉਹ ਕਰਦੇ ਆ। ਲਾਸਟ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਰੇਟਸ ਵਗੈਰਾ ਨੂੰ ਲੈ ਕੇ ਕੀ ਜਿਹੜੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਖਬਰਾਂ ਇਹ ਜਿਹੜੀਆਂ ਕਾਫੀ ਆ ਰਹੀਆਂ, ਗੱਲਾਂ ਜਿਹੜੀਆਂ ਇਹ ਸੁਣਨ ਨੂੰ ਮਿਲ ਰਹੀਆਂ ਆ, ਖਾਸ ਕਰਕੇ ਆਪਣੇ ਜਿਹੜੀਆਂ ਟਰੱਕਿੰਗ ਕੰਪਨੀਜ਼ ਆ ਉਹਨਾਂ ਨੂੰ ਡਰਾਈਵਰਸ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਹੈ। ਰਾਜਕਰਨ ਰੇਟਸ ਜਿਹੜੇ ਹੈਗੇ ਆ, ਕਿਉਂਕਿ ਆ ਇੱਕ ਸਲੋਐਸਟ ਸਮਾਂ ਹੈਗਾ ਆ ਜਿਹੜਾ ਕਿ ਬਿਲਕੁਲ ਠੰਡਾ ਹੁੰਦਾ ਇਸ ਵੇਲੇ, ਜਿੱਦਾਂ ਕਿ ਮੌਸਮ ਦੇ ਹਿਸਾਬ ਦੇ ਨਾਲ
ਬਾਕੀ ਮੌਸਮ ਵੀ ਬਹੁਤ ਜ਼ਿਆਦਾ ਜਿਹੜਾ ਖਰਾਬ ਹੈਗਾ ਆ। ਮਿਡ ਵੈਸਟ, ਈਸਟ ਕੋਸਟ, ਸਾਊਥ, ਈਵਨ ਸਾਊਥ ਆਲ ਦਾ ਵੇ ਟੂ ਮਿਡ ਥੱਲੇ ਤੱਕ ਜਿਹੜਾ ਹੈਗਾ ਆ ਉਹ ਪ੍ਰੋਬਲਮ ਹੈਗੀ ਆ। ਜਿਹੜੀ ਸਿਚੁਏਸ਼ਨ ਡਰਾਈਵਰਸ ਦੀ ਆ, ਮੈਂ ਇਹ ਗੱਲ ਕਹੂੰਗਾ ਕਿ ਡਰਾਈਵਰਸ ਦੀ ਸਿਚੁਏਸ਼ਨ ਹੈਗੀ ਵੀ ਆ ਤੇ ਨਹੀਂ ਗੀ ਵੀ। ਹੈਗੀ ਆ ਉਹਨਾਂ ਨੂੰ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਯੂਜ਼ ਕਰ ਰਹੇ ਸੀਗੇ। ਯੈਸ, ਡੈਫੀਨੇਟਲੀ ਗੁੱਡ ਡਰਾਈਵਰਸ ਦੀ ਸ਼ਾਰਟੇਜ ਹੈਗੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਪਰ ਓਵਰਆਲ ਜੇ ਕਿਹਾ ਜਾਵੇ ਡਰਾਈਵਰ ਦੀ ਸ਼ਾਰਟੇਜ ਇੰਨੀ ਨਹੀਂ ਹੈਗੀ ਜਿੰਨੀ ਡਰਾਈਵਰ ਦੀ ਸ਼ਾਰਟੇਜ ਦੱਸੀ ਜਾ ਰਹੀ, ਕਿਉਂਕਿ ਜਿਹੜੀਆਂ ਕੰਪਨੀਆਂ ਮੋਸਟਲੀ ਡਿਪੈਂਡੈਂਟ ਸੀਗੀਆਂ ਨਾਨ ਡੋਮਿਸਾਈਲ ਲਾਇਸੈਂਸ ਦੇ ਉੱਤੇ, ਉਹਨਾਂ ਦੇ ਲਈ ਡੈਫੀਨੇਟਲੀ ਇਸ ਵੇਲੇ ਸ਼ਾਰਟੇਜ ਹੈਗੀ ਆ, ਕਿਉਂਕਿ ਉਹਨਾਂ ਦਾ ਮੇਨ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਆ ਉਹ ਨਹੀਂ ਚੱਲ ਪਾ ਰਿਹਾ। ਸੋ ਇਸ ਕਰਕੇ ਉਹਨਾਂ ਦੇ ਲਈ ਸ਼ਾਰਟੇਜ ਡੈਫੀਨੇਟਲੀ ਹੈਗੀ ਆ। ਪਰ ਓਵਰਆਲ ਜੇ ਕਹੀਏ ਤਾਂ ਡਰਾਈਵਰ ਸ਼ਾਰਟੇਜ ਨਹੀਂ ਹੈਗੀ। ਇਹ ਆਪਾਂ ਸ਼ੁਰੂ ਤੋਂ ਹੀ ਇਹ ਗੱਲ ਕਰਦੇ ਆ ਰਹੇ ਆ ਕਿ ਦੇਰ ਇਜ਼ ਨੋ ਡਰਾਈਵਰ ਸ਼ਾਰਟੇਜ। ਡਰਾਈਵਰ ਸ਼ਾਰਟੇਜ ਨਹੀਂ ਗੀ, ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਹੈ। ਡਰਾਈਵਰ ਨੂੰ ਜਿਹੜਾ ਰੱਖਿਆ ਜਾਣਾ ਜਾਂ ਡਰਾਈਵਰ ਨੂੰ ਜਿਹੜੀ ਰਿਟੇਨ ਕਰਕੇ ਰੱਖਣਾ ਉਹਦੀ ਪ੍ਰੋਬਲਮ ਹੈਗੀ ਆ। ਸੋ ਉਹੀ ਆਪਾਂ ਪਿਛਲੇ ਵੀਕ ਵੀ ਰਾਜਕਰਨ ਇਹੋ ਹੀ ਗੱਲ ਕੀਤੀ ਸੀਗੀ, ਜਿਹੜੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ। ਉਸ ਤੋਂ ਬਾਅਦ 'ਚ ਮੈਂ ਆਪਣੇ ਪੰਜਾਬੀ ਰੇਡੀਓ USA ਨੇ ਜਿਹੜੀ ਕਲਿੱਪ ਜਾਰੀ ਕੀਤੀ ਸੀ ਉਹਨਾਂ ਦੇ ਥੱਲੇ ਮੈਂ ਕਮੈਂਟਸ ਵਗੈਰਾ ਪੜ੍ਹਦਾ ਸੀਗਾ ਜੀ। ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਡਰਾਈਵਰ ਦੇ ਲਈ ਘੱਟ ਪੇ ਚਾਹੁੰਦੇ ਆ। ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਕੰਪਨੀਆਂ ਨੂੰ ਕਹਿੰਦੇ ਆ ਵੀ ਉਹ ਨਾ ਪੇ ਕਰਨ। ਸਾਡਾ ਇਹ ਕੋਈ ਮਕਸਦ ਨਹੀਂ ਹੈਗਾ। ਸਾਡਾ ਮਕਸਦ ਸਿਰਫ ਇਹ ਹੈਗਾ ਵੀ ਇਸ ਢੰਗ ਦੇ ਨਾਲ ਜਿਹੜੀ ਆ ਡਰਾਈਵਰਾਂ ਪਿੱਛੇ ਦੇਖੋ, ਜਦੋਂ ਆਪਾਂ ਲੋਡਾਂ ਪਿੱਛੇ ਇਹੋ ਹੀ ਵਾਰ ਸ਼ੁਰੂ ਕਰਦੇ ਹਾਂ ਤੇ ਲੋਡਾਂ ਦੇ ਰੇਟ ਜਿਹੜੇ ਉਹ ਖਰਾਬ ਹੁੰਦੇ ਆ। ਡਰਾਈਵਰਾਂ ਪਿੱਛੇ ਜੇ ਤੁਸੀਂ ਵਾਰ ਸ਼ੁਰੂ ਕਰਦੇ ਆ ਤਾਂ ਡੈਫੀਨੇਟਲੀ ਤੁਹਾਨੂੰ ਹਰਟ ਹੁੰਦਾ ਆ। ਇਹਦੇ 'ਚ ਨਾ ਸਾਡਾ ਕੁਝ ਜਾਂਦਾ ਆ, ਨਾ ਰੇਡੀਓ ਨਾ ਕਿਸੇ ਦਾ, ਠੀਕ ਹੈ ਨਾ। ਅਸੀਂ ਤਾਂ ਸਿਰਫ ਇਹ ਕਹਿੰਦੇ ਆ ਕਿ ਤੁਸੀਂ ਇਹ ਬਿਡਿੰਗ ਵਾਰ ਜਿਹੜੀ ਹੈ ਨਾ, ਜਿੱਦਾਂ ਇੱਕ ਦੂਜੇ ਦੇ ਡਰਾਈਵਰ ਲੈ ਕੇ ਜਾਣੇ, ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਚੀਜ਼ਾਂ ਦੇ ਨਾਲ ਤੁਹਾਡਾ ਆਪਣੀ ਸਾਖ ਔਰ ਆਪਣੀ ਇੰਡਸਟਰੀ ਹੀ ਥੱਲੇ ਜਾਂਦੀ ਆ, ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀ ਡਰਾਈਵਰ ਸ਼ਾਰਟੇਜ ਆ ਡੈਫੀਨੇਟਲੀ ਉਹਨਾਂ ਕੰਪਨੀਆਂ ਵਾਸਤੇ ਹੈਗੀ ਰਾਜਕਰਨ ਜਿਨ੍ਹਾਂ ਦੇ ਨਾਨ ਡੋਮਿਸਾਈਲ ਤੇ ਡਿਪੈਂਡੈਂਸੀ ਸੀ, ਲੇਕਿਨ ਜਿਨ੍ਹਾਂ ਦੀ ਨਾਰਮਲ ਚੱਲ ਰਿਹਾ ਹੈਗਾ ਕੰਮ, ਦੇ ਆਰ ਫਾਈਨ। ਅੱਛਾ, ਅੱਗੇ ਜਿੱਦਾਂ ਹੁਣ ਲੋਡ ਦੇ ਪ੍ਰਾਈਸਿਸ ਇਹ ਵੀ ਸੁਣਨ ਦੇ ਵਿੱਚ ਆ ਵੀ ਪਹਿਲੋਂ ਨਾਲੋਂ ਤਾਂ ਅੱਗੇ ਨਾਲੋਂ ਬੈਟਰ ਜਿਹੜੀ ਹੋਏ ਆ, ਕਿਉਂਕਿ ਲੈ ਕੇ ਜਾਣ ਵਾਲੇ ਲੋਕ ਜਿਹੜੇ ਉਹ ਘਟ ਗਏ ਆ। ਕੀ ਉਹ ਲੋਕ ਐਡਜਸਟਮੈਂਟ ਕਰਕੇ ਕੰਪਨੀਜ਼ ਜਿਹੜੀਆਂ ਉਹ ਕਰ ਸਕਦੀਆਂ ਵੀ ਜਿੰਨੇ ਕੁ ਡਰਾਈਵਰ ਉਹਨਾਂ ਦੇ ਛੁੱਟ ਗਏ, ਜਿੰਨੇ ਕੁ ਜਿਹੜੇ ਉਹ ਹੈਗੇ ਆ ਲੋਡ ਦੇ ਪ੍ਰਾਈਸ ਵਧਣ ਨਾਲ, ਕੀ ਉਹਨਾਂ ਦਾ ਬੈਲੈਂਸ ਸ਼ੀਟ ਬਰਾਬਰ ਆ ਰਹੀ ਆ? ਕੁਛ ਇਦਾਂ ਦੀ ਸਿਚੁਏਸ਼ਨ ਹੈਗੀ ਆ, ਜਾਂ ਫਿਰ ਉਹਨਾਂ ਕੰਪਨੀਜ਼ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਬਿਜ਼ਨਸ ਦੇ ਐਂਗਲ ਤੋਂ ਜਿਹੜਾ ਉਹਨਾਂ ਨੂੰ ਦੇਖਣਾ ਚਾਹੀਦਾ ਹੁਣ ਅੱਗੇ? ਦੇਖੋ ਰਾਜਕਰਨ, ਇੱਥੇ ਇੱਕ ਗੱਲ ਬਿਲਕੁਲ ਮੈਂ ਕਹਿ ਦੂੰਗਾ ਸਾਫ਼ ਕਲੀਅਰ ਕਿ ਅਗੇਨ ਮੈਂ ਬਾਰ-ਬਾਰ ਉਹੀ ਗੱਲ ਕਹਿ ਰਿਹਾ ਕਿ ਜਿਨ੍ਹਾਂ ਦੀ ਡਿਪੈਂਡੈਂਸੀ ਨਾਨ ਡੋਮਿਸਾਈਲ ਤੇ ਨਹੀਂ ਸੀਗੀ, ਦੇ ਆਰ ਹੈਪੀ। ਉਹ ਖੁਸ਼ ਆ ਕੰਪਨੀਆਂ, ਕਿਉਂਕਿ ਉਹਨਾਂ ਦੇ ਲਈ ਬਿਜ਼ਨਸ ਐਜ਼ ਨਾਰਮਲ ਹੈ, ਪਰ ਰੇਟ ਵਧ ਰਹੇ ਆ, ਠੀਕ ਹੈ ਨਾ। ਹੁਣ ਜਿਹੜੀ ਕੰਪਨੀ ਡਿਪੈਂਡੈਂਟ ਸੀਗੀ ਨਾਨ ਡੋਮਿਸਾਈਲ ਦੇ ਉੱਤੇ, ਉਹਦੇ ਆਬਵੀਅਸਲੀ ਟਰੱਕ ਖੜੇ ਹੋ ਗਏ। ਟਰੱਕ ਖੜੇ ਹੋਣ ਕਰਕੇ ਉਹਨਾਂ ਦੇ ਇਸ਼ੂਜ਼ ਵੱਧ ਗਏ, ਪ੍ਰੋਬਲਮਸ ਵੱਧ ਗਈਆਂ। ਸੋ ਇਹ ਜਿਹੜੀ ਚੀਜ਼ ਹੈਗੀ ਆ, ਰੇਟਸ ਜਿਹੜੇ ਹੈਗੇ ਆ ਮਾਈਨਰ, ਕੋਈ ਜ਼ਿਆਦਾ ਐਵੇਂ ਕਹੀਏ ਵੀ ਆਪਾਂ ਬਹੁਤ ਜ਼ਿਆਦਾ ਹਾਈ ਗਏ ਆ, ਕੋਈ ਏਡੇ ਹਾਈ ਨਹੀਂ ਗਏ ਹੈਗੇ, ਕਿਉਂਕਿ ਇੱਕ ਟਾਈਮ ਐਸਾ, ਇੱਕ ਸੀਜ਼ਨ ਜਿਹੜਾ ਮੌਸਮ ਟਾਈਮ ਆ ਇਸ ਵੇਲੇ ਸਲੋ ਹੀ ਹੁੰਦਾ ਆ, ਇਹਦੇ ਵਿੱਚ ਇੰਨਾ ਜ਼ਿਆਦਾ ਕੰਮ ਨਹੀਂ ਹੁੰਦਾ। ਇਸ ਕਰਕੇ ਪ੍ਰੋਬਲਮ ਜਿਹੜੀ ਹੈਗੀ ਆ ਉਹ ਉੱਥੇ ਖੜੀ ਆ ਕਿ ਜਿਨ੍ਹਾਂ ਦੇ ਨਾਨ ਡੋਮਿਸਾਈਲ ਜ਼ਿਆਦਾ ਡਰਾਈਵਰ ਹੈਗੇ ਉਹਨਾਂ ਦੀ ਪ੍ਰੋਬਲਮਸ ਵਧੀਆਂ ਹੈਗੀਆਂ, ਪ੍ਰੋਬਲਮਸ ਜਿਹੜੀਆਂ ਆ ਉਹ ਖੜੀਆਂ ਹੈਗੀਆਂ ਉਹਨਾਂ ਦੇ ਅੱਗੇ। ਅਤੇ ਜਿਹੜੇ ਹੁਣ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਜਿੱਦਾਂ ਹੁਣ ਰੂਲ ਐਂਡ ਰੈਗੂਲੇਸ਼ਨਸ ਆ ਰਹੇ ਆ, FMCSA ਵੱਲੋਂ ਸਟਿਲ ਡਿਫੈਂਡ ਕੀਤਾ ਜਾ ਰਿਹਾ ਆ ਫੋਰਨ ਡਰਾਈਵਰ ਲਾਇਸੈਂਸ ਲਈ, ਨਾਨ ਡੋਮਿਸਾਈਲ ਸੀਰੀਅਲ ਲਈ, ਜਿਹੜੀਆਂ ਕੋਈ ਆਲਮੋਸਟ ਕਾਫੀ 17 ਸਟੇਟਸ ਹੈਗੀਆਂ ਜਿਨ੍ਹਾਂ ਨੇ ਆਰਗਿਊ ਕੀਤਾ ਹੈਗਾ, ਜਿਹਦੇ ਕਰਕੇ FMCSA ਨੂੰ ਇਹ ਸੁਣਨਾ ਪੈ ਰਿਹਾ ਕਿ ਜਿਹੜੇ ਉਹਨਾਂ ਦੇ ਡਾਟਾ ਕਲੈਕਸ਼ਨ ਹੈਗੀ ਆ, ਜਿਹੜੀ ਵੀ ਉਹ ਦੇ ਰਹੇ ਹੈਗੇ ਆ ਇਸ ਕਿਸੇ ਵੀ ਨਾਨ ਡੋਮਿਸਾਈਲ ਦੇ ਲਈ ਨਾ ਇਸ਼ੂ ਕਰਨ ਦੇ ਲਈ, ਜਿਹੜਾ ਡਾਟਾ ਦੇ ਰਹੇ ਹੈਗੇ ਉਹ ਕਰੈਕਟ ਨਹੀਂ ਹੈਗਾ, ਉਹਨਾਂ ਨੇ ਸਹੀ ਡਾਟਾ ਕਲੈਕਟ ਨਹੀਂ ਕੀਤਾ ਹੈਗਾ। ਸੋ ਉਹ ਜਿਹੜੀ ਹੈਗੀ ਆ ਇੰਟਰਮ ਫਾਈਨਲ ਰੂਲ ਨੂੰ, ਜਿਹੜੀ ਆ ਸੈਪਟੈਂਬਰ ਦੇ ਵਿੱਚ ਇਸ਼ੂ ਕੀਤਾ ਸੀ, ਉਹਨੂੰ ਚੈਲੰਜ ਹੋਇਆ ਹੈਗਾ। ਸੋ ਉਹਦੇ ਲਈ ਹੁਣ ਜਿਹੜਾ ਇੱਕ ਨਵੇਂ
ਸਾਈਡ ਤੋਂ ਜਿਹੜੇ ਉਹਦੇ ਕਮੈਂਟ ਪੀਰੀਅਡ ਇੱਕ ਦਿੱਤਾ ਹੈਗਾ, ਕਮੈਂਟ ਚੱਲ ਰਹੇ ਹੈਗਾ, ਸ਼ੁਰੂ ਹੋਣੇ ਆ। ਸੋ ਉਹ ਵੀ ਇੱਕ ਬਹੁਤ ਜ਼ਰੂਰੀ ਹੈਗਾ ਕਿ ਜਿਹੜਾ ਉਹ ਕਮੈਂਟਸ ਹੈਗੇ ਆ ਉਹ ਕੀਤੇ ਜਾਣ। ਤੁਸੀਂ ਕੀ ਸੋਚਦੇ ਆ? ਕਿਉਂਕਿ ਕਾਫੀ ਜਿਹੜਾ ਇਸ ਵੇਲੇ ਜੱਦੋ-ਜਹਿਦ ਚੱਲ ਰਹੀ ਹੈ ਦੋਨੋਂ ਪਾਸਿਆਂ ਦੇ ਨਾਲ, ਕਾਫੀ ਜਿਹੜੀ ਇਸ ਵੇਲੇ ਇਸ਼ੂਜ਼ ਚੱਲ ਰਹੇ ਹੈਗੇ ਆ। ਇਸ ਵੇਲੇ ਇਹ ਵੀ ਸੁਣਨ 'ਚ ਆ ਰਿਹਾ ਹੈਗਾ ਕਿ ਸ਼ਾਇਦ ਕੈਲੀਫੋਰਨੀਆ ਦੀ ਜਿਹੜੀ CDL ਅਥਾਰਟੀ ਆ ਉਹ ਰਿਵੋਕ ਹੋ ਜਾਵੇ, ਕਿ CDL ਇਸ਼ੂ ਹੀ ਨਾ ਕਰ ਸਕਣ। ਸੋ ਇਹਦੇ ਨਾਲ ਨਾ ਕਿ ਨਾਨ ਡੋਮਿਸਾਈਲ ਬਲਕਿ ਰੈਗੂਲਰ ਜਿਹੜੇ ਲੋਕੀ ਹੈਗੇ ਆ ਉਹ ਵੀ ਇਫੈਕਟ ਹੋਣਗੇ। ਸੋ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਜਿਹੜੀ ਆ ਨਾਜ਼ੁਕ ਬਣੀ ਹੋਈ ਆ ਗਵਰਨਮੈਂਟ ਦੇ ਨਾਲ ਤੇ ਟਰੱਕਿੰਗ ਇੰਡਸਟਰੀ ਨਾਲ। ਜੀ ਜੀ ਬਿਲਕੁਲ। ਅੱਜ ਦੀਆਂ ਦੋ ਮੇਨ ਖਬਰਾਂ ਜਿਹੜੀ ਆਟੋਨੋਮਸ ਟਰੱਕਿੰਗ ਆ ਉਹਨੂੰ ਲੈ ਕੇ ਹੈਗੀਆਂ। ਗੈਟਿਕ ਜੋ ਕੰਪਨੀ ਆ ਉਹਨਾਂ ਨੇ ਫੁੱਲੀ ਡਰਾਈਵਰਲੈਸ ਕਮਰਸ਼ੀਅਲ ਟਰੱਕਿੰਗ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੇ 700 ਮਿਲੀਅਨ ਦੇ ਕਰੀਬ ਜੋ ਫੰਡਿੰਗ ਆ ਉਹ ਆਲਰੇਡੀ ਇਕੱਠੀ ਕਰ ਲਈ ਹੈਗੀ ਆ। ਕਹਿੰਦੇ ਭਈ ਆਟੋਨੋਮਸ ਟਰੱਕਿੰਗ ਹੁਣ ਕੋਈ ਲੌਂਗਰ ਪ੍ਰੋਮਿਸ ਨਹੀਂ ਹੈਗਾ, ਇਹ ਬਿਜ਼ਨਸ ਆ। ਗੌਤਮ ਨਾਰੰਗ CEO ਤੇ ਕੋ-ਫਾਊਂਡਰ ਜੋ ਗੈਟਿਕ ਕੰਪਨੀ ਆ ਉਹਦੇ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਹੋਰ ਕੰਪਨੀ ਜਿਹੜੀ ਆ ਵਾਵੀ, ਉਹਨਾਂ ਨੇ $750 ਮਿਲੀਅਨ ਤੋਂ ਲੈ ਕੇ $1 ਬਿਲੀਅਨ ਤੱਕ ਜਿਹੜਾ ਆ ਉਹ ਪੈਸੇ ਇਕੱਠੇ ਕਰ ਲਏ ਹੈਗੇ ਆ। ਉਹ ਤਾਂ ਰੋਬੋ ਟੈਕਸੀ ਦੇ ਵਿੱਚ ਵੀ ਜਿਹੜਾ ਐਕਸਪੈਂਡ ਕਰਨ ਜਾ ਰਹੇ ਆ। ਉਹਨਾਂ ਨੂੰ ਖੋਸਲਾ ਵੈਂਚਰਸ, G2 ਵੈਂਚਰ ਪਾਰਟਨਰਸ ਨੇ ਬਹੁਤ ਜ਼ਿਆਦਾ ਫੰਡਿੰਗ ਦਿੱਤੀ ਆ। $250 ਮਿਲੀਅਨ ਊਬਰ ਵਾਲਿਆਂ ਨੇ ਦਿੱਤੀ ਹੈਗੀ ਆ ਰੋਬੋ ਟੈਕਸੀ ਦੇ ਲਈ। ਸੋ ਆਟੋਨੋਮਸ ਟਰੱਕਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਫੰਡਿੰਗ ਹੋ ਰਹੀ ਹੈਗੀ ਆ। ਬਿਲਕੁਲ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਇਹ ਹਵਾ ਪੈਦਾ ਕਰਨਾ ਜਾਂ ਇੰਡਸਟਰੀ ਦੇ ਵਿੱਚ ਇੱਕ ਇਹ ਜਿਹੜੀ ਚੀਜ਼ ਪੈਦਾ ਕਰਨੀ, ਇੱਕ ਲਹਿਰ ਪੈਦਾ ਕਰਨੀ ਕਿ ਡਰਾਈਵਰ ਸ਼ਾਰਟੇਜ ਆ। ਔਰ ਜਿੱਦਾਂ ਕਿ ਅਸੀਂ ਹੁਣ ਡਰਾਈਵਰਾਂ ਦੇ ਪਿੱਛੇ ਇਹ ਇੱਕ ਵਾਰ ਸ਼ੁਰੂ ਹੋ ਚੁੱਕੀ ਹੈ। ਫਿਰ ਆਪਾਂ ਜਿੱਦਾਂ ਪਿਛਲੇ ਵੀਕ ਗੱਲ ਕੀਤੀ ਸੀਗੀ, ਅਤੇ ਮੇਰੇ ਖਿਆਲ ਇਹ ਕਿਤੇ ਨਾ ਕਿਤੇ ਜਿਹੜੇ ਇਹੋ ਜਿਹੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੰਦੀਆਂ ਹੈਗੀਆਂ ਕਿ ਲੋੜ ਹੀ ਕੀ ਹੈ ਡਰਾਈਵਰ ਦੀ, ਆਪਾਂ ਆਟੋਨਮਸ ਟਰੱਕਸ ਜਿਹੜੇ ਆ ਉਹੀ ਲੈ ਆਵਾਂਗੇ। ਸੋ ਜਿਹੜੀ ਇਹ ਕੰਪਨੀ ਦੀ ਭਾਜੀ ਨੇ ਗੱਲ ਕੀਤੀ ਹੈ, ਟੋਰਾਂਟੋ ਦੀ ਕੰਪਨੀ ਹੈਗੀ ਆ। ਯੈਸ, ਦੇ ਰੇਜ਼ ਲਾਟ ਆਫ ਮਨੀ। ਜਿਹੜੀ ਆਪਣੀ ਲੋਕਲ ਇੱਥੇ ਹੈਗੀ ਗੈਟਿਕ, ਇਹ ਆਪਣੇ ਟੈਕਸਸ ਤੇ ਐਰੀਜ਼ੋਨਾ ਏਰੀਆ ਦੇ ਵਿੱਚ ਕਾਫੀ ਸਰਗਰਮ ਹੈਗੀ ਆ। ਪਿਛਲੇ 2-3 ਸਾਲ ਦੇ ਇਹਨਾਂ ਦੇ ਆਟੋਨਮਸ ਟਰੱਕ ਜਿਹੜੇ ਉਹ ਚੱਲ ਰਹੇ ਹੈਗੇ ਆ। ਤੇ ਇੱਥੇ ਹੀ ਰਾਜਕਰਨ ਆਪਾਂ ਜਿਹੜੀ ਇੱਕ ਹੋਰ ਚੀਜ਼ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਫੜ ਰਹੀ ਹੈ ਇਸ ਵੇਲੇ, ਬਿਹਾਈਂਡ ਦ ਸੀਨ ਜਿਹੜੀ ਇਸ ਵੇਲੇ ਜ਼ੋਰ ਫੜ ਰਹੀ ਆ, ਉਹ ਆ ਕਿ ELD ਟੈਂਪਰਿੰਗ ਦੀ। ELD ਟੈਂਪਰਿੰਗ ਜਿਹੜੀ ਹੈਗੀ ਆ ਉਹਦੀਆਂ ਟਿਕਟਸ ਮਿਲਣੀਆਂ ਸ਼ੁਰੂ ਹੋ ਗਈਆਂ। ਜਿੱਦਾਂ ਆਪਣੇ ਇੱਕ ਲਿਸਨਰ ਵੀ ਦੱਸ ਰਹੇ ਆ, ਗੁਰਦੀਪ ਥਾਂਦੀ ਹੁਣੀ, ਬਈ ਟਿਕਟਸ ਮਿਲ ਰਹੀਆਂ ਹੈਗੀਆਂ। ਡੈਫੀਨੇਟਲੀ ਜਿਹੜੀਆਂ ਇਸ ਵੇਲੇ ਹੈਗੀਆਂ, ਇਸ ਵੇਲੇ ਕਾਫੀ ਜਿਹੜਾ ਮੇਨ ਸਟਰੀਮ ਟਰੱਕਿੰਗ ਇੰਡਸਟਰੀ ਹੈਗੀ ਆ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਇਹ ਜਿਹੜੀ ELD ਟੈਂਪਰਿੰਗ ਆ ਇਹਨੂੰ ਕਿਸੇ ਢੰਗ ਦੇ ਨਾਲ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ। ਸੋ ELD ਟੈਂਪਰਿੰਗ ਜਿਹੜੀ ਆ ਉਹਦਾ ਕੇਸ ਇੱਕ ਰੀਸੈਂਟਲੀ ਸਾਨੂੰ ਇੱਥੇ ਲੋਕਲ ਸਾਡੇ ਏਰੀਏ 'ਚ ਵੀ ਸੁਣਨ ਨੂੰ ਮਿਲਿਆ ਹੈਗਾ ਕਿ ELD ਟੈਂਪਰਿੰਗ ਦੇ ਵਿੱਚ ਜਿਹੜਾ ਇੱਕ 4-5 ਟਰੱਕ ਵਾਲੀ ਕੰਪਨੀ ਸੀ, ਉਹਨਾਂ ਦਾ ਡਰਾਈਵਰ ਇੱਕ ਛੱਡ ਗਿਆ, ਤੇ ਡਰਾਈਵਰ ਛੱਡਣ ਤੋਂ ਬਾਅਦ ਉਹ ਲਗਾਤਾਰ ਉਹਦੀ ELD ID ਯੂਜ਼ ਕਰਦੇ ਰਹੇ। ਜਦ ਕਿ ਡਰਾਈਵਰ ਨੇ ਉਹ ਜਿਹੜੀ ਆ ਕੰਪਲੇਂਟ ਫਾਈਲ ਕੀਤੀ ਉਹਨਾਂ ਦੇ ਖਿਲਾਫ, ਤੇ ਹੁਣ ਉਹਨਾਂ ਦੇ ਜਿਹੜੇ ਘਰੇ ਆ DOT ਤੇ CHP ਆਡਿਟਸ ਜਿਹੜੇ ਆਏ ਹੋਏ ਆ। ਸੋ ਉਹ ਹੁਣ ਉਹਨਾਂ ਨੇ ਸਪੈਸੀਫਿਕਲੀ ਉਸ ਡਰਾਈਵਰ ਦੇ ਸਾਰੇ ਜਿਹੜੇ ਪੇਪਰ ਵਰਕ ਆ ਉਹ ਮੰਗੇ ਆ, ਉਹਨਾਂ ਦਾ ਪੇਰੋਲ ਮੰਗਿਆ ਹੈਗਾ, ਸਾਰਾ ਕੁਛ ਮੰਗਿਆ ਹੈਗਾ ਟੂ ਪ੍ਰੂਵ ਕਿ ਉਹ ਡਰਾਈਵਰ ਉਹਨਾਂ ਦੇ ਕੰਮ ਕਰਦਾ ਹੈਗਾ। ਸੋ ਇਹ ਜਿਹੜੀਆਂ ਤੰਗੀਆਂ ਤਕਲੀਫਾਂ ਹੈਗੀਆਂ, ਔਰ ਇਹ ਵੀ ਪਤਾ ਲੱਗਾ ਹੈਗਾ ਕਿ ਜਿਹੜੀ ਕੰਪਨੀ ਹੈਗੀ ਆ ਉਹ ਨਾਨ ਡੋਮਿਸਾਈਲ ਜਿਹੜੇ ਲਾਇਸੈਂਸ ਹੋਲਡਰ ਆ ਉਹਨਾਂ ਦੀ ਆ। ਸੋ ਅਸੀਂ ਬਾਰ-ਬਾਰ ਇਹ ਚੀਜ਼ ਫਿਰ ਕਹਿ ਰਹੇ ਹਾਂ ਤੁਹਾਨੂੰ, ਬਾਰ-ਬਾਰ ਕੱਲ੍ਹ ਨੂੰ ਫਿਰ ਤੁਸੀਂ ਜਾ ਕੇ ਸਾਨੂੰ ਇਹੋ ਗੱਲ ਕਹਿਣੀ ਹੈ ਕਿ ਅਸੀਂ ਡਰਾਉਂਦੇ ਹਾਂ। ਅਸੀਂ ਡਰਾਉਂਦੇ ਨਹੀਂ, ਪਰ ਅਸੀਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਕਿ ਆਉਣ ਵਾਲੀ ਸਮੱਸਿਆ ਕੀ ਆ ਰਹੀ ਹੈ। ਅਤੇ ਜੇ ਤੁਸੀਂ ਕਿਸੇ ਵੀ ਢੰਗ ਦੇ ਨਾਲ, ਕਿਸੇ ਵੀ ਤਰੀਕੇ ਨਾਲ ਇਸ ਸਮੱਸਿਆ ਦੇ ਨਾਲ ਕਿਤੇ ਵੀ ਜੁੜੇ ਆ, ਅਤੇ ਪਲੀਜ਼ ਆਪਣਾ ਬਚਾਅ ਜਿਹੜਾ ਰਾਈਟ ਵੇ ਕਰਨਾ ਸ਼ੁਰੂ ਕਰ ਦਿਓ। ਜੇ ਤੁਸੀਂ ਨਹੀਂ ਕਰਦੇ ਹੈਗੇ, ਇਹਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਇਹਦੇ ਵਿੱਚ ਜਿਹੜੇ ਇਹ
ਚਾਰजेस ਹੈਗੇ ਆ ਇਹਦੇ ELD ਟੈਂਪਰਿੰਗ ਦੇ ਚਾਰजेस ਜਿਹੜੇ ਆ ਹੂੰ, ਹੂੰ। ਉਹ ਵੀ ਕਿਤੇ ਨਾ ਕਿਤੇ ਵਧਾਏ ਜਾਣ ਦੀ ਆਸ ਹੈਗੀ ਆ, ਉਹ ਵਧਾਏ ਜਾ ਰਹੇ ਹੈਗੇ ਆ। ਫਾਈਨ ਕਹਿ ਰਹੇ ਜਾਂ ਸਜ਼ਾ? ਫਾਈਨ ਵੀ, ਸਜ਼ਾ ਵੀ, ਤੇ ਇਹਦੇ ਵਿੱਚ ਫਿਰ ਫਿਊਚਰ ਜਿਹੜਾ ਇਸ ਕੰਟਰੀ ਦੇ ਵਿੱਚ ਉਹਦੇ ਤੇ ਵੀ ਬਹੁਤ ਮਾੜਾ ਅਸਰ ਪਏਗਾ, ਬਿਕੋਜ਼ ਫੈਡਰਲ ਕ੍ਰਾਈਮ ਆਲਰੇਡੀ ਇਹ ਫੈਡਰਲ ਫੈਲਨੀ ਹਾਂ, ਹੈਗੀ ਆ। ਇੰਟਰਸਟੇਟ ਕਾਮਰਸ ਕ੍ਰਾਈਮ ਇਜ਼ ਫੈਡਰਲ ਕ੍ਰਾਈਮ। ਬਿਲਕੁਲ, ਸੋ ਇਹ ਧਿਆਨ ਨਾਲ ਚੱਲੋ, ਸੋਚ ਕੇ ਚੱਲੋ ਕਿ ਜੇ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਤੇ ਤੁਹਾਡੇ ਨਾਲ ਕੀ ਜਿਹੜਾ ਕੰਮ ਹੋ ਸਕਦਾ ਹੈ। ਵੈਸੇ ਗੱਲ ਕਰੀਏ ਰਮਨ ਜੀ, ਵੀ ਜਿਹੜੀ ELD ਲੱਗਣ ਦੇ ਨਾਲ ਜਿੱਦਾਂ ਪਹਿਲਾਂ ਲੌਗ ਬੁੱਕਾਂ ਰੱਖਣ ਦੀ ਗੱਲ ਸੀ, ਬਣਾਉਣ ਦੀ ਗੱਲ ਸੀਗੀ, ਇਹ ਓਵਰਆਲ ਸਰਵਿਸ ਦਾ ਕੰਮ ਜ਼ਿਆਦਾ ਵਧਿਆ ਆ, ਇਹਦੇ ਵਿੱਚ ਘਪਲੇਬਾਜ਼ੀ ਜ਼ਿਆਦਾ ਵਧੀ ਆ ਜਾਂ ਕਿੱਦਾਂ? ਮਤਲਬ ਇਹਦੇ ਨਾਲ ਕੋਈ ਫਰਕ ਪਿਆ ਸੀ ਜਾਂ ਨਹੀਂ ਕੁਛ? ਰਾਜਕਰਨ, ਮੇਰੇ ਖਿਆਲ ਦੇ ਵਿੱਚ ਘਪਲੇਬਾਜ਼ੀ ਬਹੁਤ ਜ਼ਿਆਦਾ ਵੱਧ ਗਈ ਹੈ। ਘਪਲੇਬਾਜ਼ੀ ਵਧਣ ਦਾ ਸਾਰਿਆਂ ਨਾਲੋਂ ਵੱਡਾ ਰੀਜ਼ਨ ਜਿਹੜਾ ਹੈਗਾ ਉਹ ਹੈਗਾ ਆਫਸ਼ੋਰ ਜਿਹੜੇ ਇਹ ਜਿਹੜੇ ਅਕਾਊਂਟਸ ਹੈ, ਇਹਨਾਂ ਦੀ ਬੈਕਡੋਰ ਐਂਟਰੀ ਜਿਹੜੀ ਆ, ਪਿੱਛੋਂ ਜਿਹੜੇ ਜਾ ਕੇ ਜਿਹੜੇ ਆਊਟਸਾਈਡ ਆਫ ਦਿਸ ਕੰਟਰੀ ਇਹਨਾਂ ਦਾ ਜਿਹੜਾ ਕੰਮ ਹੋ ਰਿਹਾ ਹੈਗਾ, ਉਹਦੇ ਨਾਲ ਜਿਹੜੀ ਟਰੱਕ ਦੀ ਲੋਕੇਸ਼ਨ ਹੈਗੀ ਹੈ, ਟਰੱਕ ਦਾ ਡਾਟਾ ਹੈਗਾ, ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੀਕ ਹੋ ਰਹੀਆਂ ਹੈਗੀਆਂ। ਸੋ ਇਹ ਜਿਹੜੀ ਆ ELD ਦੇ ਆਉਣ ਦੇ ਨਾਲ, ਕਿਉਂਕਿ ਦੇਖੋ ਜੋ ਪੇਪਰ ਵਾਲੀ ਬਣਦੀ ਸੀ, ਨਾ ਕਿਸੇ ਨੂੰ ਪਤਾ ਸੀ ਟਰੱਕ ਕਿੱਥੇ ਆ, ਨਾ ਕਿਸੇ ਨੂੰ ਲੈਣਾ ਦੇਣਾ ਸੀ, ਨਾ ਕੋਈ ਗੱਲਬਾਤ ਸੀਗੀ। ਹੁਣ ਇਸ ਵੇਲੇ ਜਿਹੜੀ ਆ ਇਹ ਐਡੀ ਵੱਡੀ ਸਿਚੁਏਸ਼ਨ ਬਣ ਚੁੱਕੀ ਆ ਕਿ ਹੁਣ ਕੈਰੀਅਰ ਨੇ ਜੇ ਕਿਸੇ ਬ੍ਰੋਕਰ ਨਾਲ ਸਾਈਨ ਅਪ ਕਰਨਾ ਹੋਵੇ ਤੇ ਕੈਰੀਅਰ ਨੂੰ ਜਿੱਦਾਂ ਬੈਂਕ ਅਕਾਊਂਟ ਖੁਲਾਉਣ ਲੱਗਿਆ ਉਹਨਾਂ ਨੂੰ ਪੂਰਾ ਆਪਣਾ ਮਤਲਬ ਫੇਸ ਦੀ ID, ਇਹ ਉਹ, ਮਤਲਬ ਇੱਕ ਇੱਕ ਚੀਜ਼ ਦੇਣੀ ਪੈਂਦੀ ਸੀ ਨਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜਾ government.login ਹੈਗਾ ਜਾਂ ID.me ਹੈਗਾ, ਇੱਦਾਂ ਦੀਆਂ ਸਰਵਿਸਿਜ਼ ਜਿਹੜੀਆਂ ਆ ਉਹ ਵੀ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ। ਜੇ ਤੁਸੀਂ ਕੰਮ ਕਰਨਾ ਹੈਗਾ, ਜੇ ਤੁਸੀਂ ਲੋਡ ਕਰਨਾ ਹੈਗਾ ਐਜ਼ ਅ ਡਰਾਈਵਰ, ਹੁਣ ਜੇ ਤੁਸੀਂ ਐਜ਼ ਅ ਡਰਾਈਵਰ ਕੰਮ ਕਰਦੇ ਆ ਇਸ ਵੇਲੇ ਵੀ, ਜੇ ਤੁਸੀਂ ਐਜ਼ ਅ ਡਰਾਈਵਰ ਤੁਸੀਂ ਕਿਸੇ ਪੋਰਟ ਤੇ ਜਾਣਾ ਹੈਗਾ, ਕਿਸੇ ਰੇਲ ਰੋਡ ਯਾਰਡ ਦੇ ਵਿੱਚ ਜਾਣਾ ਹੈਗਾ, ਤੇ ਤੁਹਾਨੂੰ ਟਵਿਕ ਕਾਰਡ ਦੀ ਲੋੜ ਪੈਂਦੀ ਹੈਗੀ ਆ। ਟਵਿਕ ਕਾਰਡ ਜਿਹੜਾ ਆ ਉਹ ਤੁਹਾਡੇ ਬੈਕਗਰਾਊਂਡ ਚੈੱਕ, ਫਿੰਗਰ ਪ੍ਰਿੰਟਿੰਗ, ਬਹੁਤ ਕਈ ਚੀਜ਼ਾਂ ਤੋਂ ਬਾਅਦ ਮਿਲਦਾ ਹੈਗਾ ਤੁਹਾਨੂੰ ਜਾ ਕੇ ਟਵਿਕ ਕਾਰਡ। ਤੇ ਜਿਹੜੇ ਇਹ ਕੰਮ ਕਰਦੇ ਹੈਗੇ ਆ ਪੋਰਟ ਤੇ ਜਾਂ ਰੇਲ ਰੋਡ ਤੇ ਕੰਮ ਕਰਦੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਟਵਿਕ ਕਾਰਡ ਕਿੰਨਾ ਇੰਪੋਰਟੈਂਟ ਹੈਗਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜਕਰਨ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਜੇ ਸਾਰਿਆਂ ਲਈ ਇਹ ਰਿਕੁਆਇਰ ਕਰ ਦਿੱਤਾ ਗਿਆ, ਜਾਂ ਕੱਲ ਨੂੰ ਇਹ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੰਗੀਆਂ ਤਕਲੀਫਾਂ ਆ, ਇਹ ਸ਼ਾਇਦ ਵੱਧ ਜਾਣਗੀਆਂ ਜੇ ਅਸੀਂ ਇਹਨਾਂ ਚੀਜ਼ਾਂ ਦੇ ਤੋਂ ਮਤਲਬ ਪਿੱਛੇ ਨਾ ਆਏ। ਸੋ ਇਸ ਕਰਕੇ ELD ਦਾ ਜਿਹੜਾ ਕੰਮ ਆ, ਇਹ ਇਲੈਕਟ੍ਰੋਨਿਕ ਹੋਣ ਤੋਂ ਬਾਅਦ ਇਹਦਾ ਐਕਚੁਅਲੀ ਜਿਹੜਾ ਮਿਸਯੂਜ਼ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਜੀ, ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਤਾਂ ਤੁਹਾਨੂੰ ਇਹ ਦੱਸ ਰਹੇ ਹਾਂ ਵੀ ਕੀ ਫਿਊਚਰ ਦੇ ਵਿੱਚ ਆ ਰਿਹਾ ਆ, ਕਿਹੜੇ ਪਾਸੇ ਵੱਲ ਨੂੰ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ, ਤੁਸੀਂ ਉਸ ਨੂੰ ਸਮਝ ਕੇ ਕਿੱਦਾਂ ਆਪ ਆਪਣੇ ਬਿਜ਼ਨਸ ਨੂੰ ਜਾਂ ਕਿੱਦਾਂ ਤੁਸੀਂ ਰਨ ਕਰਨਾ, ਉਹ ਤੁਹਾਡੀ ਆਪਣੀ ਇੱਛਾ ਆ। ਇੱਕ ਹੁਣ ਫਲੋਰੀਡਾ ਦਾ ਸੈਨੇਟਰ ਜਿਹੜੀ ਰਮਨਜੀਤ ਤੇ ਹਰਜੋਤ ਜੀ ਦੱਸਦੇ ਜਾਈਏ, ਉਹ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆ ਰਿਹਾ ਜੇ ਇਹ ਕਾਨੂੰਨ ਉੱਥੇ ਬਣ ਜਾਂਦਾ ਆ ਤਾਂ। ਪਰ ਇਹ ਵੀ ਅਜੇ ਪ੍ਰਪੋਜ਼ਲ ਬਹੁਤ ਹੀ ਸਖਤ ਆ। ਫਲੋਰੀਡਾ ਦਾ ਸੈਨੇਟਰ ਚਾਹੁੰਦਾ ਆ, ਕਹਿੰਦੇ ਵੀ ਸਾਰੇ ਹੀ ਉਹ ਟਰੱਕਸ ਇੰਪਾਊਂਡ ਕਰ ਲਿਆਏ ਜਾਣ ਫਲੋਰੀਡਾ ਦੇ ਵਿੱਚ ਜਿਹੜੇ ਇਲੀਗਲ ਇਮੀਗ੍ਰੈਂਟਸ ਦੇ ਦੁਆਰਾ ਚਲਾਏ ਜਾਂਦੇ ਆ। ਇਹ ਉਹੀ ਮਸਲਾ ਜਿਹੜਾ ਯੂ ਟਰਨ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ ਸੀਗਾ। ਸੋ ਇਹ ਬਿੱਲ ਇੰਟਰੋਡਿਊਸ ਕਰ ਦਿੱਤਾ ਗਿਆ ਆ ਫਲੋਰੀਡਾ ਦੀ ਸੈਨੇਟ ਦੇ ਵਿੱਚ। ਇਹ ਪਾਸ ਹੁੰਦਾ ਆ, ਇਹਦੇ ਨਾਲ ਇਹ ਰਿਕੁਆਇਰਮੈਂਟ ਬਣਾ ਦਿੱਤੀ ਜਾਊਗੀ ਲਾ ਐਨਫੋਰਸਮੈਂਟ ਆਫਿਸਰਸ ਦੇ ਲਈ ਵੀ ਜਿਹੜੇ ਕੁਝ ਲੋਕ ਆਪਰੇਟ ਕਰ ਰਹੇ ਨੇ ਕਮਰਸ਼ੀਅਲ ਮੋਟਰ ਵਹੀਕਲਸ, ਵੀ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫੈਡਰਲ ਇਮੀਗ੍ਰੇਸ਼ਨ ਏਜੰਸੀ ਨੂੰ ਸਿੱਧਾ ਹੀ ਫੜਾ ਦਿੱਤਾ ਜਾਵੇ ਵੀ ਉਹ ਉੱਥੋਂ ਫੜਨ। ਜੇ ਇਹ ਬਿੱਲ, ਮੈਂ ਫੇਰ ਕਹਿ ਰਿਹਾ, ਇਹ ਅਜੇ ਪ੍ਰਪੋਜ਼ਲ ਆ, ਇਹ ਬਿੱਲ ਪੇਸ਼ ਹੋਇਆ, ਅਜੇ ਕਾਨੂੰਨ ਬਣਿਆ ਨਹੀਂ। ਪਰ ਇਦਾਂ ਦਾ ਐਡਾ ਸਖਤ ਕਾਨੂੰਨ ਬਣਾਉਣ ਦੀ ਫਲੋਰੀਡਾ ਵਾਲਿਆਂ ਨੇ, ਉੱਥੋਂ ਦੇ ਜਿਹੜੇ ਸਟੇਟ ਸੈਨੇਟਰ ਆ ਉਹਨਾਂ ਨੇ ਆਲਰੇਡੀ ਇਹ ਮੰਗ ਕਰ ਦਿੱਤੀ ਹੈਗੀ ਆ। ਤੇ ਨਾਲ ਹੀ ਬਿੱਲ ਦੇ ਵਿੱਚ $50,000 ਦਾ ਜੁਰਮਾਨਾ ਕੰਪਨੀ ਨੂੰ ਉਹ ਵੀ ਇਸ ਦੇ ਵਿੱਚ ਰੱਖਿਆ ਆ। ਫਲੋਰੀਡਾ ਦੇ ਰਿਪਬਲਿਕਨ ਸੈਨੇਟਰ ਡੌਨ ਗੈਟਸ ਜਿਹੜੇ ਪੈਂਸਾਕੋਲਾ ਤੋਂ ਨੇ, ਉਹਨਾਂ ਨੇ ਜਿਹੜਾ ਇਹ ਪੇਸ਼ ਕੀਤਾ ਆ। ਕਹਿੰਦੇ ਵੀ ਮੈਂ ਬਹੁਤ ਗੁੱਸੇ 'ਚ ਆ, ਮੈਡ ਆ ਮੋਟਰ ਕੈਰੀਅਰਸ ਤੇ ਜਿਹੜੇ ਅਜਿਹੇ ਲੋਕਾਂ ਨੂੰ ਹਾਇਰ ਕਰ ਰਹੇ ਆ। ਸੋ ਕਹਿੰਦੇ ਵੀ ਜੇ ਫਲੋਰੀਡਾ ਦੇ ਵਿੱਚ ਜੇ ਪਾਸ ਹੋ ਜਾਂਦਾ, ਜੇ ਉੱਧਰ ਕੋਈ ਇਦਾਂ ਦਾ ਜਿਹਨੂੰ ਇਲੀਗਲ ਇਮੀਗ੍ਰੈਂਟ ਕਹਿੰਦੇ ਆ, ਵੀ ਜੇ ਉਹ ਟਰੱਕ ਚਲਾਉਂਦਾ ਹੋਇਆ
ਟਰੱਕ ਦੀ ਕੰਪਨੀ ਨੂੰ $50,000 ਜੁਰਮਾਨਾ, ਟਰੱਕ ਕਰੋ ਇੰਪਾਊਂਡ ਤੇ ਬੰਦਾ ਘੱਲੋ ਜਿੱਦਾਂ ਆਈਸ ਵਾਲਿਆਂ ਦੇ ਕੋਲ। ਸੋ ਐਡਾ ਸਖਤ ਜਿਹੜਾ ਕਾਨੂੰਨ ਆ ਫਲੋਰੀਡਾ ਵਾਲੇ ਆ ਉਹ ਲਿਆਉਣ ਬਾਰੇ ਸੋਚ ਰਹੇ ਆ ਜੀ। ਕੱਲਾ ਸੋ ਫਲੋਰੀਡਾ ਨਹੀਂ, ਆਪਣੇ ਰਮਨ ਜੀ ਐਰੀਜ਼ੋਨਾ ਦੇ ਵਿੱਚ ਵੀ ਐਰੀਜ਼ੋਨਾ ਦੇ ਵਿੱਚ ਵੀ ਜੋ ਆ ਉਹ ਕਹਿ ਰਹੇ ਆ ਵੀ ਇਸ ਲਾ ਨੂੰ ਜਿਹੜਾ ਲਾਗੂ ਕਰੋ, ਫੈਡਰਲ ਜਿਹੜਾ ਇਮੀਗ੍ਰੇਸ਼ਨ ਲਾਜ਼ ਹੈਗੇ ਆ, ਜੇ ਕੋਈ ਇਲੀਗਲ ਉਹ ਐਕਚੁਅਲੀ ਜਿਹੜੇ ਜਿਨ੍ਹਾਂ ਕੋਲ ਨੌਨ ਡੋਮਿਸਾਈਲ ਲਾਇਸੈਂਸ ਆ ਉਹਨਾਂ ਨੂੰ ਵੀ ਇਲੀਗਲ ਹੀ ਗਿਣ ਰਹੇ ਆ, ਉਹ ਚਲਾਉਂਦਾ ਆ ਤੇ ਉਹਨਾਂ ਦੀ ਗੱਡੀ ਜਿਹੜੀ ਆ ਉਹਨਾਂ ਦਾ ਟਰੱਕ ਇੰਪਾਊਂਡ ਕਰੋ। ਰਿਪਰੈਜ਼ੈਂਟੇਟਿਵ ਡੇਵਿਡ ਲਿਵਿੰਗਸਟਨ ਇਹ ਪੇਓਰੀਆ ਤੋਂ ਹੈਗੇ ਆ, ਉਹ ਕਹਿੰਦੇ ਵੀ ਨਵਾਂ ਬਿੱਲ ਮੈਂ ਲੈ ਕੇ ਆ ਰਿਹਾ, ਹਾਊਸ ਬਿੱਲ 2345, ਉਹਦੇ ਨਾਲ ਕਲਾਸ 5 ਫੈਲਨੀ ਲੱਗੂਗੀ ਉਹਨਾਂ ਡਰਾਈਵਰਸ ਦੇ ਉੱਤੇ ਤੇ ਪਲੱਸ ਕੈਰੀਅਰਸ ਦੇ ਉੱਤੇ ਵੀ, ਕਹਿੰਦੇ ਵੀ ਪਲੱਸ 2 ਸਾਲਾਂ ਦੀ ਸਜ਼ਾ ਜੋ ਇਹ ਕੰਮ ਕਰਨਗੇ, ਜੋ ਇਲੀਗਲ ਡਰਾਈਵਰਸ ਨੂੰ ਆਪਣੀ ਟਰੱਕਿੰਗ ਕੰਪਨੀ ਦੇ ਉੱਤੇ ਚਾੜਨਗੇ। ਸੋ ਕਰੰਟਲੀ ਜਿਹੜਾ ਐਰੀਜ਼ੋਨਾ ਦੇ ਵਿੱਚ ਲਾ ਆ ਉਹ ਸਿਰਫ ਮਿਸਡਮੀਨਰ ਚਾਰਜ ਕਰਦੇ ਹੈਗੇ ਆ। ਸੋ ਇਹ 2 ਸਟੇਟਾਂ ਦੇ ਵਿੱਚ ਕਾਫੀ ਸਟ੍ਰਿਕਟਨੈਸ ਹੋਣ ਜਾ ਰਹੀ ਹੈਗੀ ਆ। ਭਾਜੀ ਇਹਦੇ ਨਾਲ ਜਿਹੜੀ ਟੈਨੇਸੀ ਲਾਅ ਮੇਕਰਸ ਹੈਗੇ ਉਹਨਾਂ ਨੇ ਜਿਹੜਾ ਸਟੇਟ ਸੈਨੇਟ ਬਿੱਲ ਕੀਤਾ ਹੈਗਾ 1587 SB 1587, ਉਹਦੇ ਵਿੱਚ ਵੀ ਜਿਹੜਾ ਇਸੇ ਹੀ ਚੀਜ਼ ਦੇ ਉੱਤੇ ਜਿਹੜੀ ਆ ਜ਼ੋਰ ਪਾਇਆ ਗਿਆ ਹੈਗਾ, ਇਸੇ ਚੀਜ਼ ਦੇ ਉੱਤੇ ਗੱਲ ਕੀਤੀ ਗਈ ਹੈਗੀ ਆ ਕਿ ਜਿਹੜੀ ਆਪਾਂ ਹੁਣ ਕਰ ਰਹੇ ਹੈਗੇ ਆ। ਸੋ ਕਾਫੀ ਸਟੇਟਸ ਜਿਹੜੀਆਂ ਇਹ ਚੀਜ਼ਾਂ ਕਰ ਰਹੀਆਂ ਹੈਗੀਆਂ, ਕਾਫੀ ਸਟੇਟਸ ਜਿਹੜਾ ਇਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਸੋ ਇਹਦੇ ਨਾਲ ਹੀ ਮੈਂ ਦੱਸ ਦਿਆਂ ਕਿ ਜਿਹੜੀ ਕਾਰਗੋ ਥੈਫਟ ਹੈਗਾ ਆ, ਕਾਂਗਰਸ ਜਿਹੜੀ ਹੈਗੀ ਆ ਬੜੀ ਕਲੋਜ਼ ਹੈਗੀ ਆ ਕੰਬੈਟਿੰਗ ਜਿਹੜੀ ਕਾਰਗੋ ਥੈਫਟ ਹੈਗਾ ਉਹਦੇ ਉੱਤੇ। CORCA ਜਿਹੜਾ ਬਿੱਲ ਹੈਗਾ ਆ, ਆਰਗੇਨਾਈਜ਼ਡ ਰੀਟੇਲ ਐਂਡ ਸਪਲਾਈ ਚੇਨ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ, ਇਹਨਾਂ ਨੂੰ ਵਿਦਨ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਲਿਆਇਆ ਜਾ ਰਿਹਾ। ਸੋ ਇਸ ਕਰਕੇ ਇਹ ਵੀ ਚੀਜ਼ ਜਿਹੜੀ ਆ ਇਹ ਬੜੀ ਤੇਜ਼ੀ ਨਾਲ ਕਾਂਗਰਸ ਦੇ ਵਿੱਚ ਵੱਧ ਰਹੀ ਆ। ਸੋ ਇਹਦੇ ਵਿੱਚ ਵੀ ਧਿਆਨ ਦੇਣ ਦੀ ਲੋੜ ਹੈਗੀ ਆ, ਕਿਉਂਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਗੱਲਾਂ ਕੀਤੀਆਂ ਹੈਗੀਆਂ ਕਿ ਜਿਹਦੇ ਵਿੱਚ ਕਾਰਗੋ ਥੈਫਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜਿਹੜਾ ਕੀਤਾ ਜਾ ਰਿਹਾ ਹੈਗਾ, ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਤੇ ਇੱਕ ਆਪਣੇ ਜਿਹੜੇ ਲਿਸਨਰ ਆ ਬਾਰ-ਬਾਰ ਆਪਣੇ ਨਾਲ ਸ਼ੇਅਰ ਕਰ ਰਹੇ ਆ, ਗੁਰਦੀਪ ਥਾਂਦੀ ਹੁਣੀ, ਕਿ ਯੈਸ ਇਹ ਜਿਹੜੀ ਗੱਲ ਕਹਿ ਰਹੇ ਹੈਗੇ ਆ ਕਿ ਇਹ ਬਹੁਤ, ਮੈਂ ਬੈਂਕਰਸ ਜਿਹੜੇ ਹੈਗੇ ਆ ਉਹਨਾਂ ਦੇ ਕੋਲੋਂ ਵੀ ਸੁਣੀ ਹੈਗੀ ਆ, ਬਹੁਤ ਡੀਲਰਸ ਕੋਲੋਂ ਵੀ ਸੁਣੀ ਹੈਗੀ ਆ। ਆਪਾਂ ਪਿਛਲੇ ਵੀਕ ਇਹ ਗੱਲ ਵੀ ਕੀਤੀ ਸੀਗੀ ਕਿ ਇੱਕ ਕਿਸੇ ਨੇ ਨਵਾਂ ਟਰੱਕ ਲੈ ਕੇ ਵਿਦਨ ਅ ਫਰਸਟ ਮੰਥ ਉਹਨੂੰ ਡਿਸਮੈਂਟਲ ਕਰਕੇ ਵੇਚਤਾ, ਉਹਨੂੰ ਪੁਰਜੇ ਉਹਦੇ ਖੋਲ ਕੇ ਵੇਚਤੇ ਸਾਰੇ ਬ੍ਰੈਂਡ ਨਿਊ ਟਰੱਕ ਦੇ। ਸੋ ਇਹਦੇ ਵਿੱਚ ਹੁਣ ਜਿਹੜੀਆਂ ਬੈਂਕਸ ਹੈਗੇ ਆ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਟਰੱਕ ਉਹਨੂੰ ਇੰਪਾਊਂਡ ਕਰਦੇ ਆ ਜਾਂ ਚੱਕਦੇ ਆ, ਬੈਂਕ ਵਾਪਸ ਲੈਣ ਜਾਂਦੇ ਆ, ਉਹਨਾਂ ਦੇ ਵਿੱਚ ਇੰਜਣ ਨਹੀਂ ਹੁੰਦਾ, ਜਿਹੜੇ ਥਰਮੋਕਿੰਗ ਯੂਨਿਟ ਆ ਉਹ ਨਹੀਂ ਹੁੰਦੇ ਟ੍ਰੇਲਰਾਂ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਲਾ ਕੇ ਅਲੱਗ ਵੇਚ ਦਿੱਤੀਆਂ ਜਾਂਦੀਆਂ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਅਗੇਨ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਵੱਡਾ ਕ੍ਰਾਈਮ ਹੈਗਾ। ਇਟਸ ਨਾਟ ਅ ਈਜ਼ੀ ਥਿੰਗ। ਜੇ ਤੁਸੀਂ ਇੱਦਾਂ ਦਾ ਕੋਈ ਕੰਮ ਕਰਦੇ ਹੈਗੇ ਆ ਤੇ ਕੱਲ ਨੂੰ ਫੜੇ ਜਾਣ ਤੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਭਵਿੱਖ ਦਾ ਕੀ ਬਣ ਸਕਦਾ ਇੱਥੇ। ਜੀ, ਕਾਲਰ ਵੀ ਆਪਣੇ ਨਾਲ ਜੁੜ ਰਹੇ ਆ ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਤੁਸੀਂ ਵੀ ਕੋਈ ਸਵਾਲ ਪੁੱਛਣਾ ਆ ਤਾਂ ਸਟੂਡੀਓ ਦਾ ਨੰਬਰ ਹੈ 408-272-5200 4082725200। ਆਪਣੇ ਅਗਲੇ ਕਾਲਰ ਨੇ ਸਤਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ 2-3 ਗੱਲਾਂ। ਇੱਕ ਤੇ ਜਿਹੜੀ ਭਾਜੀ ਰਮਨ ਭਾਜੀ ਪਿਛਲੇ ਵੀਕ ਗੱਲ ਤੁਸੀਂ ਕੀਤੀ ਨਾ ਵੀ ਸ਼ੋਲਡਰ ਉੱਤੇ ਟਰੱਕ ਨੇ, ਮੈਂ 2022 ਦੀ ਗੱਲ ਦੱਸਦਾ। ਮੇਰੇ ਰਿਸ਼ਤੇਦਾਰ ਸੀਗੇ, 2 ਨਵੇਂ ਮੁੰਡੇ ਟਰੱਕ ਚਲਾਉਣ ਲੱਗੇ ਸੀ। ਡੇਟਨ ਦੀ ਗੱਲ ਹਵਾਇਓ ਦੀ, ਸਵੇਰ ਦੇ 4 ਵਜੇ ਦਾ ਟਾਈਮ ਸੀਗਾ ਤੇ ਇਹ ਇੱਕ ਦੇ ਬੈੱਡ ਤੇ ਸੁੱਤਾ ਸੀਗਾ ਤੇ ਇੱਕ ਚਲਾ ਰਿਹਾ ਜਿਹੜਾ ਉਹ ਟਰੱਕ ਸ਼ੋਲਡਰ ਤੇ ਡਾਕੇ ਤੋਂ ਕਹਿੰਦਾ ਵੀ ਚੱਲ ਮੈਂ ਦੂਜੇ ਬੰਨੇ ਪਾਣੀ ਪਿਆ ਆਪੋਜੀਟ ਤੋਂ, ਮੈਂ ਦੂਜੇ ਬੰਨੇ ਖੋਲਣਾ ਬਾਰੀ ਤੋਂ, ਉਧਰ ਲੈਣ ਚੱਲਿਆ ਨਾ, ਉੱਤਰ ਕੇ ਦੂਜੇ ਬੰਨੇ ਗਿਆ। ਜਿਹੜਾ ਪਿੱਛੇ ਬੈੱਡ ਤੇ ਸੁੱਤਾ ਸੀ ਉਹ ਕਹਿੰਦਾ ਚੱਲ ਮੈਂ ਵੀ ਪਾਣੀ ਪੀ ਲਾਂ, ਉਹ ਵੀ ਉਸ ਬੰਨੇ ਉੱਤਰ ਗਿਆ। ਭਾਜੀ ਉਹ ਉਤਰਨ ਦੇ ਚੱਕਰ 'ਚ 2 ਮਿੰਟ ਦਾ ਹੋਇਆ, ਪਿੱਛੋਂ ਟਰੱਕ ਆਇਆ, 3:30-4 ਵਜੇ ਦੀ ਗੱਲ ਆ, ਉਹ ਪਿਛਲੇ ਟਰੇਲੇ 'ਚ ਵੱਜ ਕੇ ਨਾਲ ਹੀ ਜਿੱਥੇ ਮੁੰਡਾ ਸੁੱਤਾ ਸੀਗਾ ਉਹ ਸਾਰੀ ਉਧਰ ਨੂੰ ਉਹਨੇ ਦੋਵੇਂ ਟਰੱਕ ਟਰੇਲਾ ਜਿਹੜਾ ਵਾ ਉਹ ਮਤਲਬ ਟੋਟਲ ਕਰਤੇ ਉਹਨੇ, ਪਰ ਇਹ ਦੋਵੇਂ ਬਚ ਗਏ। ਮਤਲਬ 1 ਮਿੰਟ ਦਾ ਫਰਕ ਪਿਆ। ਦੂਜੀ ਗੱਲ ਭਾਜੀ, ਇੱਕ ਜਿਹੜੀ ਡੋਮਸਾਈਲ ਦੀ ਤੁਸੀਂ ਗੱਲ ਕਰ ਰਹੇ ਨਾ, ਸਾਡੇ ਈਸਟ ਕੋਸਟ ਦੇ ਵਿੱਚ ਮੁੰਡੇ ਜਿਨ੍ਹਾਂ ਕੋਲ ਗ੍ਰੀਨ ਕਾਰਡ ਆ, ਸਾਲਮ ਕੇਸ ਤੇ ਪੱਕੇ ਹੋਏ ਆ, ਉਹ ਡਰੇ ਬੈਠੇ ਆ, ਉਹ ਨਹੀਂ ਜਾ ਰਹੇ। ਕਿਉਂਕਿ ਕਈ ਥਾਈਂ ਤੋਂ ਕਹਿੰਦੇ ਵੀ ਤੁਸੀਂ, ਕਈ ਥਾਈਂ ਆਈਸ ਵਾਲੇ ਕਹਿੰਦੇ ਤੁਸੀਂ ਵਿਖਾਓ ਆਪਣੀ ਗ੍ਰੀਨ ਕਾਰਡ ਦੀ ਕਾਪੀ, ਮਤਲਬ ਜਿਹੜਾ ਕਾਰਡ ਆ, ਪਰ ਕਈ ਥਾਈਂ ਉਹ ਮਤਲਬ ਕਹਿੰਦੇ ਵੀ ਤੂੰ ਆਇਆ ਕਿੱਦਾਂ, ਬਾਰਡਰ ਟੱਪ ਗਿਆ। ਉਹ ਜਦੋਂ ਬਾਰਡਰ ਟੱਪ ਗਿਆ ਉਹ ਤੋਂ ਡਰਦੇ ਬੰਦੇ, ਉਹ ਭਾਵੇਂ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਵੀ ਚੁੱਕਾ, ਉਹ ਕਈ ਵਿਚਾਰੇ ਨਹੀਂ ਜਾ ਰਹੇ। ਤੀਜੀ ਗੱਲ, ਆਪਣੇ ਬੰਦੇ ਫੇਰ ਨਹੀਂ ਹਟਦੇ ਭਾਜੀ। ਕੱਲ ਦੀ ਗੱਲ ਆ,
11 ਵਜੇ ਦਾ ਸੈਂਟਰਲ ਟਾਈਮ ਹੀ ਇਲਾਨੋਇਸ ਮੈਂ ਇੰਟਰ ਹੋਇਆ ਤੇ ਉੱਥੇ ਰੈਸਟ ਏਰੀਆ ਆਉਂਦਾ ਪਹਿਲਾਂ 70 ਦੇ ਉੱਤੇ 70 ਵੈਸਟ ਨੂੰ ਮੈਂ ਜਾ ਰਿਹਾ ਸੀਗਾ ਹਰਿਆਣਾ ਤੋਂ ਇੰਟਰ ਹੋਇਆ ਤੇ ਉੱਥੇ ਮੈਂ 70 ਦੇ ਆਪਣਾ ਰੈਸਟ ਰੂਮ ਯੂਜ਼ ਕਰਨ ਤੁਰਿਆ ਤੇ ਮੈਂ ਜਦੋਂ ਅੰਦਰ ਗਿਆ ਤੇ ਅੰਦਰੋਂ ਮੈਂ ਬਾਹਰ ਆਇਆ ਤੇ ਮੇਰਾ ਟਰੱਕ ਲੱਗਾ ਹੈਗਾ ਭਾਜੀ ਉਧਰ ਨੂੰ ਮੂੰਹ ਕਰਕੇ ਜਿੱਧਰ ਨੂੰ ਮਤਲਬ ਰੈਸਟ ਰੂਮ ਉਧਰ ਬਿਲਡਿੰਗ ਵੱਲ ਨੂੰ ਤੇ ਮੇਰੇ ਪਿੱਛੇ ਟਰੱਕ ਜਿਹੜਾ ਉਹਦੀ ਰਾਈਟ ਸਾਈਡ ਬਿਲਕੁਲ ਖੜੀ ਤੇ ਮੈਂ ਅੰਦਰੋਂ ਜਦੋਂ ਬਾਹਰ ਨੂੰ ਆ ਰਿਹਾ ਗੋਰੇ ਵੀ ਜਾ ਰਹੇ ਗੋਰੀਆਂ ਪਰਲੇ ਬੰਨੇ ਗੱਡੀਆਂ ਪ੍ਰਾਈਵੇਟ ਲਾ ਕੇ ਉਹ ਵੀ ਅੰਦਰ ਜਾ ਰਹੀਆਂ ਰੈਸਟ ਰੂਮ ਯੂਜ਼ ਕਰਨ ਪਰ ਜਦੋਂ ਮੈਂ ਬਾਹਰ ਨਿਕਲਿਆ ਭਾਜੀ 2 ਖੰਡੇ ਲੱਗੇ TSG ਕੰਪਨੀ ਆ ਉਹ ਬੰਦਾ ਉਹ ਟਰੱਕ ਕੱਲਾ ਉਹਦਾ ਖੜਾ ਤੇ ਉਹ ਵਿਚਕਾਰ ਟਰੱਕ ਟਰੇ ਦੇ ਵਿਚਕਾਰ ਖਲੋ ਕੇ ਬਾਥਰੂਮ ਕਰ ਰਿਹਾ ਤੇ ਅਸੀਂ ਉਹ ਗੋਰੇ ਵੀ ਬਾਹਰ ਨੂੰ ਆ ਰਹੇ ਮੈਂ ਵੀ ਆ ਰਿਹਾ ਮੈਂ ਵੇਖ ਲਿਆ ਭਾਈ ਸਾਡੇ ਬੰਦੇ ਪਤਾ ਨਹੀਂ ਕਿਉਂ ਬੇਸ਼ਰਮ ਹੋ ਚੁੱਕੇ ਆ ਇਹ ਕੰਮ ਨਾ ਕਰੋ ਫਿਰ ਵੱਡੇ ਖੰਡੇ ਦੋਵੇਂ ਲੱਗੇ ਆ ਤੇ ਵੱਡਾ ਸਾਈਨ ਆ GSG ਕੰਪਨੀ ਦਾ ਮੈਨੂੰ ਨਹੀਂ ਪਤਾ ਕੰਪਨੀ ਕਿੱਥੇ ਦੀ ਆ ਪਰ ਉਹ ਬੰਦਾ ਵਿਚਕਾਰ ਖਲੋ ਕੇ ਉਹ ਉੱਥੋਂ ਅੱਧਾ ਬਲਾਕ ਦੇ ਅੰਦਰ ਬਿਲਡਿੰਗ ਦੇ ਜਦ ਕਿ ਜੋ ਬਹੁਤ ਵਧੀਆ ਰੈਸਟ ਰੂਮ ਬਣੇ ਨੇ ਰੈਸਟ ਏਰੀਆ 'ਚ ਉਹ ਉੱਥੇ ਨਹੀਂ ਜਾ ਸਕਿਆ ਸੋ ਆਹ ਹਾਲਾਤ ਆ ਹੁਣ ਇਹ ਤਾਂ ਦੇਖੋ ਵੀਰ ਜੀ ਹੁਣ ਕਾਮਨ ਸੈਂਸ ਵਾਲੀ ਗੱਲ ਇਹ ਤਾਂ ਹੁਣ ਕਿਸੇ ਨੂੰ ਕਿੱਦਾਂ ਅਰੇ ਫਿਰ ਹੁਣ ਰਮਨ ਜੀ ਵੀ ਉਹ ਕੈਨੇਡਾ ਦੇ ਵਿੱਚ ਇੱਕ ਬ੍ਰਿਜ ਦੇ ਉੱਤੇ 20-25 ਗੋਰੇ ਖੜ ਗਏ ਬੜੇ ਬੜੇ ਬੈਨਰ ਲੈ ਕੇ ਵੀ ਇੰਡੀਅਨ ਟਰੱਕਰਸ ਕਿਲ ਹਨਾ ਤੇ ਫਿਰ ਤੁਸੀਂ ਕੀ ਕਰੋਗੇ ਉਹ ਸਾਰੇ ਮੀਡੀਆ ਨੇ ਕਵਰ ਕੀਤਾ ਸਾਰੇ ਟੀਵੀ ਸਟੇਸ਼ਨਾਂ ਨੇ ਸਾਰੇ ਅਖਬਾਰਾਂ ਨੇ ਬੜੀਆਂ ਫੋਟੋਆਂ ਲਾਈਆਂ ਵੀ ਆਹ ਦੇਖੋ ਹੁਣ ਦੇਖੋ ਜੀ ਗੱਲ ਇੱਦਾਂ ਆ ਕਿ ਕੋਈ ਵੀ ਮੈਂ ਅੱਜ ਇੱਕ ਵੀਡੀਓ ਵੀ ਦੇਖ ਰਿਹਾ ਸੀ ਇੱਕ ਵੀਰ ਦੀ ਕੋਈ ਸਿਆਟਲ ਦੇ ਵਿੱਚ ਉਹਨੇ ਪਾਈ ਸੀਗੀ ਕਿ ਇੱਕ ਗੋਰਾ ਟਰੱਕ ਜਿਹੜਾ ਉੱਥੇ ਮਤਲਬ ਜਿੱਥੇ ਯੂ ਟਰਨ ਮਾਰਦੇ ਹੈਗੇ ਉੱਥੇ ਪਾਰਕ ਕਰਕੇ ਸੁੱਤਾ ਹੈਗਾ ਤੇ ਇੱਥੇ ਸਾਰੇ ਯੂ ਟਰਨ ਮਾਰਦੇ ਹੈਗੇ ਆ ਇੱਥੇ ਕਿਉਂ ਇੰਨੇ ਟਰੱਕ ਪਾਰਕ ਕੀਤਾ ਇੱਥੇ ਜੇ ਕਿਤੇ ਇੰਡੀਅਨ ਹੁੰਦਾ ਹੁਣ ਨੂੰ ਇੰਨੀਆਂ ਵੀਡੀਓ ਬਣ ਜਾਣੀਆਂ ਸੀ ਆਹ ਯਾਰ ਆਪਾਂ ਕਿਹੜੇ ਚੱਕਰਾਂ 'ਚ ਪੈ ਗਏ ਆਪਾਂ ਮਤਲਬ ਗਲਤੀਆਂ ਲੱਭ ਕੇ ਇੱਕ ਦੂਜੇ ਦੇ ਹਰ ਜਿਹੜਾ ਅਨਪ੍ਰੋਫੈਸ਼ਨਲ ਬੰਦਾ ਹੈ ਨਾ ਉਹਦੀ ਕੋਈ ਕੌਮ ਨਹੀਂ ਗੀ ਉਹਦੀ ਕੋਈ ਜਾਤ ਨਹੀਂ ਗੀ ਅਨਪ੍ਰੋਫੈਸ਼ਨਲ ਡਰਾਈਵਰ ਆ ਉਹ ਚਾਹੇ ਇੰਡੀਅਨ ਆ ਚਾਹੇ ਉਹ ਕੋਈ ਆ ਚਾਹੇ ਉਹ ਗੋਰਾ ਆ ਚਾਹੇ ਮੈਕਸੀਕਾ ਆ ਅਨਪ੍ਰੋਫੈਸ਼ਨਲ ਡਰਾਈਵਰ ਆ ਉਹਨੂੰ ਅਸੀਂ ਇਹਨਾਂ ਜਾਤਾਂ ਪਾਤਾਂ 'ਚ ਅਸੀਂ ਤਾਂ ਯਾਰ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਚੀਜ਼ ਕਿਉਂ ਅਸੀਂ ਕਰਦੇ ਹਾਂ ਜੇ ਕੋਈ ਗਲਤੀ ਕਰ ਰਿਹਾ ਸਾਰੇ ਹੀ ਪੰਜਾਬੀ ਗਲਤ ਨਹੀਂ ਸਾਰੇ ਪੰਜਾਬੀ ਚੰਗੇ ਨਹੀਂ ਸਾਰੇ ਗੋਰੇ ਗਲਤ ਨਹੀਂ ਸਾਰੇ ਗੋਰੇ ਚੰਗੇ ਨਹੀਂ ਸੋ ਹਰ ਕਿਸਮ ਦੇ ਬੰਦੇ ਹਰ ਕਮਿਊਨਿਟੀ 'ਚ ਹੈਗੇ ਆ ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਇਹਨੂੰ ਧਿਆਨ ਰੱਖੋ ਪਰ ਇਸ ਚੀਜ਼ ਨੂੰ ਨਾ ਸੋਚੋ ਕਿ ਇੱਥੇ ਗੋਰਾ ਪਿਆ ਤੇ ਇਹਦੇ ਲਈ ਹੁਣ ਲੋਕਾਂ ਨੇ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ ਇਹਦੀਆਂ ਕਿਉਂ ਨਹੀਂ ਵੀਡੀਓ ਬਣਾਈਆਂ ਯਾਰ ਇਸ ਕੰਮ ਲਈ ਥੋੜ੍ਹੀ ਤੁਸੀਂ ਤੁਸੀਂ ਟਰੱਕ ਚਲਾਉਣ ਨਹੀਂ ਆ ਠੀਕ ਆ ਕਿਸੇ ਨੇ ਗਲਤ ਪਾਰਕ ਕਰ ਦਿੱਤਾ ਜਸਟ ਲੈਟ them know ਕਿ ਉਹ ਬਈ ਗਲਤ ਪਾਰਕ ਕੀਤਾ ਹੈ ਤੁਸੀਂ ਯੂ ਆਰ ਇਨ ਦਾ ਵੇ ਸੋ ਜਸਟ ਬੀ ਕਾਮ ਬੀ ਨਾਈਸ ਜੇ ਨਹੀਂ ਉੱਠ ਰਿਹਾ ਹੈਗਾ ਜਾਂ ਨਹੀਂ ਕੁਛ ਹੋ ਰਹੀ ਹੈਗੀ ਤੇ ਦੈਟਸ ਓਕੇ ਬੀ ਕਾਮ ਠੀਕ ਹੈ ਨਾ ਉੱਥੇ ਹਰ ਇੱਕ ਚੀਜ਼ ਨੂੰ ਮੁੱਦਾ ਬਣਾਉਣ ਦੀ ਲੋੜ ਨਹੀਂ ਹੁੰਦੀ ਬਰਿੰਦਰ ਸਿੰਘ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਜਿੱਦਾਂ ਆਪਣੇ ਕੈਨੇਡਾ ਵਾਲੇ ਡਰਾਈਵਰਾਂ ਦੀ ਬਹੁਤ ਬੜੀ ਪ੍ਰੋਬਲਮ ਆ ਸਾਰੇ ਕੈਨੇਡਾ ਵਾਲੇ ਮੋਸਟਲੀ 90% ਬੰਦੇ ਇਹਨਾਂ ਨੂੰ ਨਹੀਂ ਪਤਾ ਸ਼ੋਲਡਰ ਐਮਰਜੈਂਸੀ ਲਈ ਯੂਜ਼ ਹੁੰਦਾ ਆ ਸ਼ੋਲਡਰ ਹਮੇਸ਼ਾ ਪਾਰਕਿੰਗ ਸ਼ੋਲਡਰ ਤੇ ਲਾਉਂਦੇ ਆ ਇੰਟਰ ਸਟੇਟ ਤੇ ਬਹੁਤ ਬੰਦੇ ਦੀ ਪ੍ਰੋਬਲਮ ਆ ਕੈਨੇਡਾ ਵਾਲਿਆਂ ਦੀ ਖਾਸ ਕਰ ਕਈ ਤਾਂ YouTube ਵਾਲੇ ਵੀ ਆ ਜਿਹੜਿਆਂ ਦੀ ਬਹੁਤ ਜ਼ਿਆਦਾ ਮਸ਼ਹੂਰ ਆ YouTube ਵਾਲੇ ਉਹਨਾਂ ਦੀ YouTube ਤੇ ਵੀਡੀਓ ਤੱਕ ਪਈ ਆ ਸ਼ੋਲਡਰ ਤੇ ਖੜੇ ਹੋ ਕੇ ਵੀਡੀਓ ਬਣਾ ਰਹੇ ਆ ਇਹਨਾਂ ਨੂੰ ਨਹੀਂ ਪਤਾ ਵੀ ਸ਼ੋਲਡਰ ਯੂਜ਼ ਕਿਉਂ ਕੀਤਾ ਹੁੰਦਾ ਇਹਨਾਂ ਕੋਲ ਕੈਨੇਡਾ 'ਚ ਇੰਟਰਸਟੇਟ ਨਹੀਂ ਹੈਗਾ ਚੱਲ ਨਹੀਂ ਪਤਾ ਇਹਨਾਂ ਨੂੰ ਹਰ 1.5 ਮੀਲ ਤੇ ਸ਼ੋਲਡਰ ਤੇ ਸਾਈਨ ਆ ਵੀ ਸ਼ੋਲਡਰ ਓਨਲੀ ਯੂਜ਼ ਐਮਰਜੈਂਸੀ ਜੀ ਇਹ ਤਾਂ ਉਹੀ ਗੱਲ ਆ ਰਮਨ ਜੀ ਵੀ ਧਿਆਨ ਹੁਣ ਇਹ ਕਿੱਦਾਂ ਬੰਦੇ ਨੂੰ ਜਿਹੜਾ ਚੀਜ਼ ਕੋਈ ਦੱਸ ਹੀ ਸਕਦੇ ਆ ਕਰਨੀ ਨਹੀਂ ਕਰਨੀ ਉਹ ਤਾਂ ਹੁਣ ਅਗਲੇ ਜਿਹੜੇ ਪ੍ਰੋਫੈਸ਼ਨਲ ਬੰਦੇ ਦੇ ਉੱਤੇ ਆ ਆਪਾਂ 5-6 ਸਾਲਾਂ ਤੋਂ ਦੱਸ ਹੀ ਰਹੇ ਆ ਬਾਕੀ ਅੱਗੇ ਮੰਨਣੀ ਨਾ ਮੰਨਣੀ ਜਿਹੜੇ ਕੋਈ ਮੰਨ ਰਹੇ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਫਿਰ ਬੇਨਤੀ ਹੈ ਵੀ ਮੰਨ ਲਿਆ ਕਰੋ ਜਸਵੀਰ ਹਾਂਜੀ ਆਪ ਜੀ ਨੂੰ ਤਿੰਨੇ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਰਮਨ ਭਾਜੀ ਬਹੁਤ ਵਧੀਆ ਜਾਣਕਾਰੀ ਪ੍ਰੋਵਾਈਡ ਕਰਦੇ ਆ ਪੂਰੇ ਮਾਹਰ ਵੀ ਹੈਗੇ ਅਸੀਂ ਤਾਂ ਇਹਨਾਂ ਨੂੰ ਕਹੂੰਗੇ ਵੀ ਟਰੱਕ ਇੰਡਸਟਰੀ ਦੇ ਪੂਰੇ ਜਈ ਆ ਇਹ ਮਾਹਰ ਹੈ ਮਤਲਬ ਕਿ ਪਰ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਜੀ ਜਿਹੜੀ ਟਰੱਕਿੰਗ ਇੰਡਸਟਰੀ ਹੈ ਫਿਲਮੀ ਸਟੋਰੀ ਦੇ ਜਿਵੇਂ 4 ਪਾਤਰ ਹੁੰਦੇ ਆ ਬਰੋਕਰ ਹੋਇਆ ਸ਼ਿਪਰ ਹੋਇਆ ਕੰਪਨੀ ਦਾ ਮਾਲਕ ਹੋ ਗਿਆ ਡਰਾਈਵਰ ਹੋਇਆ ਇਹ ਚਾਰਾਂ ਦੇ ਦੁਆਲੇ ਘੁੰਮਦੀ ਆ ਜੀ ਸਟੋਰੀ ਜ਼ਿਆਦਾ ਇਹ ਪਰ ਸਭ ਤੋਂ ਜ਼ਿਆਦਾ ਸਟਰਗਲ ਡਰਾਈਵਰ ਦਾ ਹੀ ਹੈਗਾ ਜੀ ਜੇ ਕੋਈ ਫ੍ਰਿਜਨੋਂ ਕੈਲੀਫੋਰਨੀਆ ਤੋਂ ਟੈਕਸਸ ਤੱਕ ਵੀ ਜਾਂਦਾ 5 ਦਿਨ ਦਾ ਗੇੜਾ ਲੱਗਦਾ ਜੀ ਉਹਦਾ ਮਹੀਨੇ ਦੇ 4 ਗੇੜੇ ਲੱਗੇ
ਉਹ 5 ਦਿਨ ਨਹੀਂ ਜੀ ਕੰਮ ਕਰਿਆ, ਉਹਦਾ 10 ਦਿਨ ਮਾ ਗੇੜਾ ਲੱਗਿਆ ਜੀ। ਅਸੀਂ 12 ਘੰਟੇ ਦੀ ਦਿਹਾੜੀ ਮੰਨੀ, ਮਤਲਬ ਕਿ ਉਹ 30 ਦਿਨ ਦੇ ਵਿੱਚ 40 ਘੰਟੇ ਦੇ ਬਣਦੇ ਜੀ। 40 ਦਿਨ ਕੰਮ ਕਰਨੇ ਤੇ ਉਹਦੇ ਡਰਾਈਵਰ ਦੇ। 30 ਦਿਨਾਂ ਦੇ ਵਿੱਚ ਮੇਰੇ ਖਿਆਲ ਮਾ ਕੋਈ ਵੀ ਜੋਬ ਨਹੀਂ ਜੇ ਕੋਈ ਵੀ 30 ਦਿਨਾਂ ਦੇ ਵਿੱਚ 1 ਮਹੀਨੇ ਮਾ 40 ਦਿਨ ਕੰਮ ਕਰਦਾ ਹੋਊਗਾ। ਬਈ ਜਿਹੜੀ ਡਰਾਈਵਰ ਦੀ ਸੈਲਰੀ ਹੈਗੀ ਇਹ ਵੱਧ ਨਹੀਂ, ਵਾਜਬ ਹੈ ਜੀ ਇਹ ਰਮਨ ਭਾਜੀ ਮੇਰੇ ਖਿਆਲ ਦੇ ਵਿੱਚ। ਪਿਛਲੀ ਵਾਰ ਤੁਸੀਂ ਵਾਦਾ ਤੇ ਆਦਾ ਨਾ ਨਹੀਂ ਮੰਗਦੇ ਸੈਲਰੀ ਡਰਾਈਵਰ, ਤੇ 40 ਦਿਨ ਕੰਮ ਕਰਦਾ ਮਹੀਨੇ ਮਾ ਡਰਾਈਵਰ। ਇਹ ਅੰਕੜਾ ਕਿਵੇਂ ਲੱਗਿਆ ਇਹਦੇ ਬਾਰੇ ਤੁਸੀਂ? ਨਹੀਂ ਬਿਲਕੁਲ, ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ। ਮੈਂ ਅੱਗੇ ਕਹਿਣਾ ਹੁੰਦਾ ਕਿ ਡਰਾਈਵਰਿੰਗ ਜਿਹੜੀ ਆ ਬਹੁਤ ਸਖਤ ਹੈਗੀ ਆ, ਡਰਾਈਵਰੀ ਜਿਹੜੀ ਆ ਬਹੁਤ ਔਖੀ ਹੈਗੀ ਆ। ਜੇ ਤੁਸੀਂ ਕੁਛ ਦੇਰ ਪਹਿਲਾਂ ਚਲੇ ਜਾਓ, ਜਦੋਂ ਟਰੱਕਿੰਗ ਡੀਰੈਗੂਲੇਟ ਹੋਈ ਆ, ਉਸ ਤੋਂ ਪਹਿਲਾਂ ਜਿਹੜੇ ਡਰਾਈਵਰ ਸੀਗੇ ਉਹ ਆਵਰਲੀ ਪੇ ਹੁੰਦੇ ਸੀਗੇ, ਤੇ ਉਦੋਂ ਸਮੱਸਿਆ ਇਹ ਆਉਂਦੀ ਸੀਗੀ ਕਿ ਸਾਰੇ ਡਰਾਈਵਰ ਜਿਹੜੇ ਰਾਹ ਦੇ ਵਿੱਚ ਟਰੱਕ ਲਾ ਕੇ ਬੈਠੇ ਰਹਿੰਦੇ ਸੀਗੇ। ਮੈਂ ਜੇ ਕਹਾਂ ਕਿ ਆਪਣੀ ਵਾਟਸਨਵਿਲ ਕਈ ਆਪਣੀਆਂ ਪੁਰਾਣੀਆਂ ਕੰਪਨੀਆਂ ਹੈਗੀਆਂ ਟੁੱਟ ਬ੍ਰਦਰਜ਼ ਦੀਆਂ, ਹੋਰ ਮੈਂ ਉਹਨਾਂ ਨਾਲ ਕਈ ਵਾਰੀ ਗੱਲ ਕੀਤੀ ਆ, ਇਸ ਮਾਮਲੇ ਦੇ ਵਿੱਚ ਗੱਲ ਹੋਈ ਸੀਗੀ ਕਿ ਕੀ ਉਹ ਸਮਾਂ ਚੰਗਾ ਸੀਗਾ। ਤੇ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਦੱਸੀਆਂ ਗਈਆਂ ਕਿ ਉਦੋਂ ਲੋਕੀ ਜਿਹੜੇ ਆ ਉਹ ਟਰੱਕ ਲੈ ਕੇ ਤੁਰ ਜਾਂਦੇ ਸੀ ਤੇ ਮੁੜ ਕੇ ਰਾਹ 'ਚ ਖੜੇ ਰਹਿੰਦੇ ਹੁੰਦੇ ਸੀਗੇ, ਤੁਰਦੇ ਨਹੀਂ ਸੀ ਹੁੰਦੇ। ਵਾਟਸਨਵਿਲ ਏਰੀਏ ਦੇ ਵਿੱਚ, ਸਲੀਨਸ ਏਰੀਏ ਦੇ ਵਿੱਚ ਉਹਨਾਂ ਨੇ ਉਦੋਂ ਗੱਲ ਕੀਤੀ। ਉਹਨਾਂ ਦੇ ਅਖਬਾਰਾਂ ਦੇ ਜਿਹੜੇ ਕਟਿੰਗ ਵੀ ਉਹਨਾਂ ਦੇ ਆਫਿਸ ਦੇ ਵਿੱਚ ਲੱਗੀਆਂ ਹੋਈਆਂ, ਜਿਸ 'ਚ ਲਿਖਿਆ ਸੀਗਾ ਕਿ ਲੋਕੀ ਜਿਹੜੇ ਆ ਸ਼ਿਪਰ ਜਿਹੜਾ ਆ ਉਹ ਤਰਲੇ ਕਰਦਾ ਆ, ਟਰੱਕ ਲੋਡ ਕਰਕੇ ਖੜਾ ਆ, ਪਰ ਉਹ ਆਵਰਲੀ ਬੇਸ ਤੇ ਬੰਦਾ ਤੁਰਦਾ ਨਹੀਂ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਇੱਕ ਹਿਊਮਨ ਨੇਚਰ ਆ। ਜੇ ਅਸੀਂ ਆਵਰਲੀ ਕਰ ਦਈਏ ਤੇ ਫਿਰ ਉਹਦੀ ਮਿਸਯੂਜ਼ ਜਿਹੜੀ ਆ ਉਹ ਇੰਨੀ ਕੁ ਬੁਰੀ ਤਰੀਕੇ ਨਾਲ ਹੁੰਦੀ ਆ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ। ਜਿਹੜੇ ਹੁਣ ਆਪਾਂ ਆਵਰਲੀ ਜੌਬਸ ਦੇਖਦੇ ਆ, ਕਈ ਜੌਬਸ ਜਿਹੜੀਆਂ ਆਵਰਲੀ, ਆਪਾਂ ਕਈ ਵਾਰੀ ਕਹਿੰਦੇ ਆ ਯਾਰ ਇਹਨਾਂ ਦੀ ਆਵਰਲੀ ਜੌਬ ਹੈ, ਮਜ਼ੇ ਨਾਲ ਖੜੇ ਆ, ਮਜ਼ੇ ਨਾਲ ਕੰਮ ਕਰਦੇ ਆ, ਮਜ਼ੇ ਨਾਲ ਇਹ ਕਰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਕਹਿੰਦੇ ਆ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਯਸ, ਮੈਂ ਐਗਰੀ ਕਰਦਾ, ਮੈਂ ਬਿਲਕੁਲ ਇਸ ਚੀਜ਼ ਨਾਲ ਡਿਸਐਗਰੀ ਨਹੀਂ ਕਰਦਾ ਕਿ ਟਰੱਕਿੰਗ ਦੀ ਜਿਹੜੀ ਡਰਾਈਵਿੰਗ ਦੀ ਜੌਬ ਹੈਗੀ ਆ, ਉਹ ਲਾਸਟ ਡਰਾਈਵਰ ਹੁੰਦਾ ਜਿਹਦੇ ਤੇ ਕੋਈ ਵੀ ਗਲਤੀ ਹੋਵੇ, ਚਾਹੇ ਸ਼ਿਪਰ ਦੀ ਆ, ਚਾਹੇ ਬ੍ਰੋਕਰ ਦੀ ਆ, ਚਾਹੇ ਕੰਪਨੀ ਦੀ ਆ, ਉਹ ਆਣ ਕੇ ਜਿਹੜਾ ਤੋੜਾ ਆ ਉਹ ਝੜਦਾ ਡਰਾਈਵਰ ਤੇ ਆ। ਪ੍ਰੋਬਲਮ ਸਾਰੀ ਡਰਾਈਵਰ ਤੇ ਖਤਮ ਹੁੰਦੀ ਆਣ ਕੇ, ਡਰਾਈਵਰ ਨੂੰ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ, ਐਂਡ ਡਰਾਈਵਰ ਹੀ 24/7 ਜਿਹੜਾ ਆ ਰੋਡ ਤੇ ਹੁੰਦਾ ਆ। ਸੋ ਇਸ ਕਰਕੇ ਮੈਂ ਇਹ ਕਦੀ ਨਹੀਂ ਕਿਹਾ ਕਿ ਡਰਾਈਵਰ ਜਿਹੜਾ ਆ ਉਹ ਇਸ ਚੀਜ਼ ਦਾ ਹੱਕਦਾਰ ਨਹੀਂ ਗਾ, ਪਰ ਮੈਂ ਸਿਰਫ ਇਸ ਚੀਜ਼ ਦੇ ਉੱਤੇ ਗੱਲ ਕਰਦਾ ਕਿ ਸਿਰਫ ਤੇ ਸਿਰਫ ਤੁਹਾਡਾ ਇੱਕ ਗ੍ਰੀਨ ਕਾਰਡ ਹੋਣਾ ਔਰ ਸਿਟੀਜ਼ਨ ਹੋਣਾ ਹੀ ਤੁਹਾਡਾ ਇਸ ਚੀਜ਼ ਦਾ ਮੁੱਲ ਨਹੀਂ ਹੋਣਾ ਚਾਹੀਦਾ ਵੀ ਉਹਨੂੰ ਹੁਣ ਵੱਧ ਪੈਸੇ ਮਿਲਣੇ ਚਾਹੀਦੇ ਆ। ਇਹਦਾ ਇਹ ਹੋਣਾ ਚਾਹੀਦਾ ਕਿ ਜੇ ਇਫ ਯੂ ਆਰ ਅ ਗੁੱਡ ਡਰਾਈਵਰ, you do what you supposed to do, then company should pay you. ਕੰਪਨੀ ਨੂੰ ਪੇ ਕਰਨਾ ਚਾਹੀਦਾ ਪਰਫਾਰਮੈਂਸ ਬੇਸਿਸ ਦੇ ਉੱਤੇ। ਜੇ ਤੁਸੀਂ ਪਰਫਾਰਮ ਕਰ ਰਹੇ ਆ, ਜੇ ਹੁਣ ਤੁਸੀਂ ਦੇਖੋ ਇੱਕ ਡਰਾਈਵਰ 60 ਸੈਂਟ ਲੈਂਦਾ ਆ, ਉਹ ਆਪਣੀ ਪੂਰੀਆਂ ਡਿਊਟੀਆਂ ਨਿਭਾ ਰਿਹਾ, ਆਪਣਾ ਲੋਡ ਚੈੱਕ ਕਰਦਾ, ਹਰ ਚੀਜ਼ ਕਰਦਾ, ਉਹਦੇ ਨਾਲ ਹੀ ਇੱਕ ਡਰਾਈਵਰ ਆ ਜਿਹੜਾ ਲੋਡ ਵੀ ਚੈੱਕ ਲੈਂਦਾ ਆ, ਜਿਹੜਾ ਮੁੜ ਕੇ ਡੌਕ ਤੇ ਵੀ ਉਹਨੂੰ ਗੱਲ ਨਹੀਂ ਕਰਨੀ ਆਉਂਦੀ, ਰਾਹ 'ਚ ਉਹਨੂੰ ਬੋਲਣਾ ਨਹੀਂ ਆਉਂਦਾ, ਤੇ ਉਹ ਵੀ 60 ਸੈਂਟ ਮੰਗ ਰਿਹਾ। ਤੁਸੀਂ ਕਿੱਦਾਂ ਜਸਟੀਫਾਈ ਕਰੋਗੇ ਕਿ ਦੋਨਾਂ ਨੂੰ 60 ਸੈਂਟ ਮਿਲਣੇ ਚਾਹੀਦੇ ਆ? ਜੀ ਥੈਂਕ ਯੂ ਜਸਵੀਰ ਗੱਲ ਤਾਂ ਜੀ। ਕਾਰਗੁਜ਼ਾਰੀ ਤਾਂ ਨਾਪ ਹੋਣੀ ਚਾਹੀਦੀ ਹੈ, ਪਰ ਮੇਰਾ ਤਾਂ ਕਹਿਣ ਦਾ ਭਾਵ ਇਹ ਸੀਗਾ ਜੇ ਕੋਈ ਬਾਹਰ ਨੂੰ ਵੀ ਜਾਂਦਾ 12 ਘੰਟੇ 10 ਘੰਟੇ ਚਾਹੇ ਸਲੀਪ ਪਾਉਂਦਾ, ਉਹ ਜੌਬ ਵਿੱਚ ਮਨ ਹੋਣੀ ਚਾਹੀਦੀ ਜੀ, ਉਹਦੀ ਸਲੀਪ ਵੀ ਹੈਗੀ ਹੈ ਜਿਹੜੀ, ਕਿ ਉਹ ਖੜੇ ਟਰੱਕ ਦਾ ਵੀ ਜ਼ਿੰਮੇਵਾਰ ਹੈਗਾ ਜੀ ਡਰਾਈਵਰ। ਉਹਨੂੰ ਜੌਬ ਦੇ ਮੀਲ ਦੇ ਪੈਸੇ ਮਿਲਦੇ ਨਾ, ਸਲੀਪ ਦਾ ਤਾਂ ਨਹੀਂ ਨਾ ਕੋਈ ਵੀ ਰਿਸਪੌਂਸਿਬਿਲਟੀ ਤੈਅ ਹੈਗੀ ਆ ਉਹਦੇ ਵਿੱਚ, ਉਹਦੇ ਬਦਲੇ ਵਿੱਚ ਉਹਦੀ। ਥੈਂਕ ਯੂ ਜਸਵੀਰ ਜੀ। ਜੀ ਥੈਂਕ ਯੂ, ਥੈਂਕ ਯੂ। ਇੰਦਰਜੀਤ ਸਿੰਘ ਬਰਾੜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਇਹਨਾਂ ਵੀਰਾਂ ਨੂੰ ਗੁਰਪਤੇ ਜੀ। ਤੇ ਮੈਂ ਇੱਕ ਥੋੜੀ ਜਿਹੀ ਅਪਡੇਟ ਕਰਨੀ ਸੀਗੀ। ਪ੍ਰੈਸ ਕਾਨਫਰੰਸ ਅਸੀਂ ਜਕਾਰਾ ਵੱਲੋਂ ਹੋ ਰਹੀ ਹੈਗੀ ਹੈ, ਔਰ ਕਾਦੇ ਬਾਬਤ? ਨੌਨ ਡੋਮਿਸਾਈਲਡ ਵਾਲੇ? ਹਾਂਜੀ, ਨੌਨ ਡੋਮਿਸਾਈਲ ਦੇ ਲਾਇਸੈਂਸ ਨੂੰ ਦੀ ਅਪਡੇਟ ਦੇਣ ਵਾਸਤੇ ਇਹ ਅਸੀਂ ਉਹਨਾਂ ਨੂੰ ਬਾਈ ਨੈਣਦੀਪ ਹੁਣੀ ਤੇ ਹੋਰ ਲੀਡਰਸ਼ਿਪ ਆਉਣਗੇ ਤੇ ਉਹ ਦੱਸਣਗੇ, ਅਪਡੇਟ ਕਰਨਗੇ। ਤੇ ਜਿਹਦੇ ਵਿੱਚ ਐਡਰੈਸ ਰਹੂਗਾ 5249 ਨਾਰਥ ਕੋਰਨੇਲੀਆ ਐਵਨਿਊ, ਫ੍ਰੈਜ਼ਨੋ, ਕੈਲੀਫੋਰਨੀਆ 93722। ਤੇ ਜਿੰਨੇ ਕੁ ਵੀਰ ਟਰੱਕ ਦੇ ਸੰਬੰਧ ਜਿਨ੍ਹਾਂ ਦੇ ਨੌਨ ਡੋਮਿਸਾਈਲ ਦੇ ਲਾਇਸੈਂਸ ਹੈਗੇ ਆ, ਪਲੀਜ਼ ਉਹ ਜ਼ਰੂਰ ਹਾਜ਼ਰੀ ਲਵਾਉਣ ਆਪਦੀ, ਤੇ ਉਹਨਾਂ ਦੇ ਕੋਈ ਮਨ 'ਚ ਸਵਾਲ ਹੋਵੇ ਉਹ ਸਵਾਲ ਕਰ ਸਕਦੇ ਇੱਥੇ ਆ ਕੇ। ਤੇ ਬਾਕੀ ਪ੍ਰੈਸ ਕਾਨਫਰੰਸ ਹੋਊਗੀ, ਉਹਦੇ ਵਿੱਚ ਜੋ ਵੀ ਵਿਚਾਰ ਹੋਣਗੇ, ਗੱਲਾਂ ਬਾਤਾਂ ਹੋਣਗੀਆਂ, ਉਹ ਸਾਰਿਆਂ ਦੇ ਸਾਂਝੀਆਂ ਰੂਬਰੂ ਹੋਣਗੀਆਂ। ਧੰਨਵਾਦ। ਧੰਨਵਾਦ ਜੀ, ਥੈਂਕ ਯੂ, ਥੈਂਕ ਯੂ। ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਸ ਕਰੀ ਹਾਂਜੀ ਬਾਈ ਜੀ, ਮੈਂ ਆਪਣਾ ਕੈਨੇਡਾ ਤੋਂ ਬੋਲਦਾ, ਵਿਨੀਪੈਗ ਤੋਂ। ਜੀ। ਹਾਂਜੀ ਬਾਈ ਜੀ, ਜਿੱਦਾਂ ਕਹਿੰਦੇ ਸੀ ਹੁਣੇ ਆ ਗੱਲ ਹੋਈ ਸੀ ਵੀ ਇੱਕ ਪਹਿਲਾਂ ਕੋਲ ਰਹੇ ਸੀ, ਜਿੱਦਾਂ ਵੀ ਮੰਨ ਲਓ ਹਾਵਰਲੀ ਨਹੀਂ ਪੇ ਹੋ ਸਕਦੇ, ਹਨਾ। ਹੂੰ। ਚਲੋ ਹਾਵਰਲੀ ਆਪਾਂ ਮੰਨਦੇ ਹਾਂ ਵੀ ਨਹੀਂ ਹੋ ਸਕਦੇ, ਬਟ ਜਿਵੇਂ ਮਾਈਲਾਂ ਦੇ ਆ ਮੰਨ ਲਓ, ਹਨਾ। ਜਿੱਦਾਂ ਮੈਂ ਟੀਮ 'ਚ ਚੱਲ ਰਿਹਾ 6 ਸਾਲ ਤੋਂ, ਪਰਮਾਨੈਂਟ ਟੀਮ ਆ। ਮੇਰੇ ਨਾਲ ਦਾ ਇੰਡੀਆ ਗਿਆ ਹੋਇਆ, ਹੁਣ ਮੈਂ ਸਿੰਗਲ ਚੱਲਦਾ ਇਸ ਟਾਈਮ। ਮੰਨ ਲਓ ਮੈਂ ਅੱਜ ਤੋਂ 3 ਸਾਲ ਪਹਿਲਾਂ ਜੀ 2 ਮਹੀਨੇ ਸਿੰਗਲ ਚਲਾਇਆ ਸੀ, ਸਾਡੀ ਕੰਪਨੀ ਪੇ ਕਰਦੀ ਸੀ 55 ਸੈਂਟ ਫਾਰ ਐਗਜ਼ਾਮਪਲ। ਅੱਜ ਮੈਨੂੰ ਉਹ ਪੇ ਕਰ ਰਹੀ ਹੈ 50 ਸੈਂਟ। 5 ਸੈਂਟ 3 ਸਾਲਾਂ ਬਾਅਦ ਘਟ ਗਏ। ਕੰਪਨੀ ਤਾਂ ਨੂੰ ਜਾਂਦੀ ਵੀ ਥੱਲੇ ਨੂੰ ਆ ਰਹੀਆਂ ਉਹ ਪੈਸੇ। ਮੰਨ ਲਓ ਮੈਂ ਹੁਣ 6 ਦਿਨ ਹੋ ਗਏ, ਮੈਂ ਟੈਕਸ ਲੀਡ ਹੋ ਗਿਆ। 6 ਦਿਨਾਂ ਬਾਅਦ ਮੰਨ ਲਓ ਕਿੰਨਾ ਉਸ ਦਾ ਪਰਿਵਾਰ ਵੀ ਛੱਡਦਾ, ਡਰਾਈਵਰ ਸਾਰਾ ਕੁਝ ਛੱਡਦਾ, ਹਨਾ। ਮੰਨ ਲਓ ਕਈ ਘਰੇ ਪ੍ਰੋਬਲਮ ਹਰੇਕ ਦੇ ਆ। ਘਰ ਉਦੋਂ ਮੈਂ ਰੈਂਟ ਤੇ ਰਹਿੰਦਾ ਸੀ 3 ਸਾਲ ਪਹਿਲਾਂ, ਮੇਰੀ ਅਰਨਿੰਗ ਜ਼ਿਆਦਾ ਸੀ। ਹੁਣ ਮੈਂ ਆਪਦਾ ਘਰ ਲਿਆ ਵਾ, ਘਰ ਵੀ ਮਹਿੰਗਾ ਲਿਆ, ਐਕਸਪੈਂਸਿਵ ਬਹੁਤ ਜ਼ਿਆਦਾ ਆ, ਮੇਰੀ ਕਮਾਈ ਉਦੋਂ ਘਟ ਗਈ। ਇਹ ਦੇਖੋ ਜੀ ਕਿ ਇਹ ਫਿਰ ਮਤਲਬ ਇਹਦੇ ਬਾਰੇ ਸੋਚਣਾ ਚਾਹੀਦਾ ਵਾ, ਹਨਾ। ਜਿੱਦਾਂ ਬਾਈ ਜੀ ਕਹਿ ਰਹੇ ਹਾਵਰਲੀ ਨਹੀਂ ਚਾਹੀਦਾ, ਉਹਦੇ ਵਿੱਚ ਸਾਰੇ ਨਹੀਂ ਹੁੰਦੇ, ਹਨਾ। ਵੀ ਕੋਈ ਬੰਦੇ ਗਲਤ ਕਰ ਰਹੇ, ਜਿੱਦਾਂ ਬਾਈ ਜੀ ਨੇ ਦੱਸਿਆ, ਸਹੀ ਗੱਲ ਉਹਨਾਂ ਦੀ। ਬਟ ਅਕੋਰਡਿੰਗ ਟੂ ਮਾਈਲ ਤਾਂ ਇਹ ਸੈਂਟ ਵਧਾ ਸਕਦੇ ਆ ਨਾ। ਹਾਂਜੀ, ਇਹੀ ਕਰਨੀ ਸੀ ਗੱਲ। ਹਾਂਜੀ ਬਾਈ ਜੀ, ਓਕੇ ਬਾਈ ਜੀ, ਥੈਂਕ ਯੂ ਜੀ। ਭਾਜੀ 55 ਸੈਂਟ ਤੁਹਾਨੂੰ ਪਹਿਲਾਂ ਮਿਲਦੇ ਸੀ ਟੀਮ ਦੇ ਵਿੱਚ, ਰਾਈਟ? ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਕਿਹਾ 55 ਸੈਂਟ ਟੀਮ ਦੇ ਵਿੱਚ। ਹਾਂਜੀ। ਅੱਜ ਪੇ ਕਰ ਰਹੀ ਹੈ 50 ਸੈਂਟ ਕੰਪਨੀ। ਹਾਂਜੀ, 2-3 ਸਾਲ ਬਾਅਦ ਘਟ ਗਏ, ਵਧਣ ਦੀ ਬਜਾਏ ਘਟ ਗਈ ਕੰਮ। ਨਹੀਂ, ਉਹਦੇ ਵਿੱਚ ਇਹ ਦੇਖੋ ਨਾ ਕਿ ਜਦੋਂ 55 ਸੈਂਟ ਟੀਮ ਦੇ ਵਿੱਚ ਪੇ ਹੁੰਦੇ ਆ, ਤੁਸੀਂ ਅੱਧੇ ਮੀਲ ਚਲਾਉਣੇ ਆ, ਅੱਧੇ ਮੀਲ ਤੁਹਾਡਾ ਦੂਜਾ ਡਰਾਈਵਰ ਚਲਾਉਂਦਾ ਹੈ, ਰਾਈਟ? ਸੋ ਹਾਫ ਸਿੰਗਲ ਦੀ ਗੱਲ ਨਹੀਂ, ਸਿੰਗਲ ਉਦੋਂ ਮੈਂ ਐਗਜ਼ਾਮਪਲ ਦੇ ਸਿੰਗਲ ਦੀ, ਉਦੋਂ ਵੀ ਮੈਂ 2 ਮਹੀਨੇ ਸਿੰਗਲ ਚਲਾਇਆ। ਮੰਨ ਲਓ ਸਿੰਗਲ ਦਾ ਉਦੋਂ ਪੇ ਰੇਟ ਇਹ ਸੀਗਾ, ਅੱਜ ਪੇ ਰੇਟ 50 ਸੈਂਟ ਆ। ਨਹੀਂ, ਇਹ ਅੱਛਾ, ਤੁਸੀਂ ਇਦਾਂ ਸਿੰਗਲ, ਹਾਂ ਡੈਫੀਨੇਟਲੀ ਭਾਜੀ। ਦੇਖੋ ਅਗੇਨ ਦ ਸਿਚੁਏਸ਼ਨ ਇਜ਼ ਕਿ ਜਿਹੜੀ ਆਪਾਂ ਚੀਜ਼ਾਂ ਦੇਖੋ, ਹਰ ਚੀਜ਼ ਮਹਿੰਗੀ, ਘਰ ਮਹਿੰਗੇ ਹੋ ਗਏ। ਉਦੋਂ ਮੈਂ ਰੈਂਟ ਤੇ ਰਹਿੰਦਾ ਸੀਗਾ, ਅੱਜ ਘਰ ਲਏ ਆ ਐਕਸਪੈਂਸਿਵ, ਹਰੇਕ ਚੀਜ਼। ਉਹ ਤਾਂ ਹੈ ਹੀ ਹੈ ਜੀ, ਹਰ ਇੱਕ ਚੀਜ਼ ਦੇ ਨਾਲ ਤਾਂ ਮਹਿੰਗਾ ਹੁੰਦਾ ਹੀ ਆ ਸਾਰਾ। ਹਜੇ ਬਾਈ ਜੀ ਵੇਖੋ, ਗੌਰਮੈਂਟ ਹੁਣ ਕਰ ਰਹੀ ਆ ਵੀ ਡਰਾਈਵਰ ਨੂੰ ਅਸੀਂ ਉਹਦੇ ਤੋਂ ਹਟਾ ਰਹੇ ਆ, ਇੰਕ ਦਾ ਜੱਬ ਪਾਈ ਬੈਠੇ, ਅਸੀਂ ਪੇਰੋਲ ਤੇ ਕਰਨਾ। ਪੇਰੋਲ ਤੇ ਬਾਈ ਜੀ, ਪੇਰੋਲ ਤੇ 3000 ਨਹੀਂ ਬਣਨਾ, ਜਿੰਨਾ ਅੱਜ ਮੈਂ ਟਰੱਕ ਚਲਾ ਰਿਹਾ ਇੰਨਾ ਸਾਰਾ ਕੱਟ ਕਟਾ ਕੇ 3000 ਨਹੀਂ ਬਣਨਾ। 3000 ਬਾਈ ਜੀ ਫੈਕਟਰੀ ਵਾਲਾ ਬੰਦਾ ਕਰਕੇ ਚਲੋ 22-2500 ਉਹ ਕਮਾ ਰਿਹਾ, ਉਹ ਆਪਦਾ ਸ਼ਾਮ ਨੂੰ ਬੱਚੇ ਇੰਜੋਏ ਕਰ ਰਿਹਾ। ਮੈਂ 8 ਦਿਨ ਬਾਹਰ ਮਾਰ ਕੇ 3000-3500 ਕਮਾਊਂਗਾ। ਫਿਰ ਬਾਈ ਜੀ ਦਿਮਾਗ ਤਾਂ ਨਹੀਂ ਖਰਾਬ ਹੋਇਆ? ਫਿਰ ਕੌਣ ਕਰੂ ਕੰਮ? ਡਰਾਈਵਰਾਂ ਦੇ ਸਕੰਜਾ ਕੱਸ ਰਹੇ। ਚਲੋ ਹੋਰ ਪਾਸਿਓਂ ਤੁਸੀਂ ਸੇਫਟੀ ਵਧਾਓ। ਇੱਧਰਲੇ ਪਾਸੇ ਜੇ ਤੁਸੀਂ ਕਰਨਾ ਕੋਈ, ਉਹਦੇ ਵਾਸਤੇ ਕੋਈ ਸੈਪਰੇਟ ਕੋਈ ਉਹਦੇ ਵਿੱਚ ਕੋਈ ਟੈਕਸ ਦੀ ਰੀਬੇਟ ਦਿਓ ਉਹਨੂੰ। ਮੰਨ ਲਿਆ ਆਪਾਂ ਸਾਰੇ ਡਰਾਈਵਰ ਕੁਛ ਟੈਕਸ ਨਹੀਂ ਭਰਦੇ, ਮੰਨ ਲਓ ਫੁੱਲ ਨਹੀਂ ਭਰਦੇ, ਉਹਨਾਂ ਨੂੰ ਗਲਤ ਤਰੀਕੇ ਨਾਲ ਪੇ ਕਰਦੇ ਆ। ਬਟ ਇੰਨਾ ਵੀ ਨਹੀਂ ਵੀ ਤੁਸੀਂ ਚੱਕ ਕੇ ਸਿੱਧਾ ਉਹਨੂੰ ਪੇ ਰੋਲ ਤੇ ਲਿਆਓ, ਤੁਸੀਂ ਉਹਨੂੰ ਕਹੇ ਅਸੀਂ ਇੰਨਾ ਟੈਕਸ ਕੱਟਣਾ। ਜੇ ਤੁਸੀਂ ਬਾਈ ਜੀ ਪੇ ਰੋਲ ਤੇ ਲਿਆਉਣਾ, ਉਹਦੀ ਤੁਸੀਂ ਅੱਛਾ, ਸਾਡੀ ਕੰਪਨੀ ਫਾਰ ਐਗਜ਼ਾਮਪਲ ਅੱਜ ਕਹਿ ਰਹੀ ਆ, ਮੈਂ ਟੀਮ ਦੇ ਵਿੱਚ ਤੁਸੀਂ 35 ਸੈਂਟ ਦੇ ਕੰਮ ਕਰ ਰਹੇ ਆ। ਜੇ ਤੁਸੀਂ ਪੇ ਰੋਲ ਤੇ ਆਉਣਾ ਤਾਂ ਤੁਹਾਨੂੰ ਅਸੀਂ 30 ਤੋਂ 32 ਸੈਂਟ ਦੇਵਾਂਗੇ। ਦੇਖੋ ਪੇ ਰੋਲ ਤੇ ਇੱਕ ਪਾਸੇ ਦਾ ਟੈਕਸ ਵੀ ਮੇਰਾ ਜਾਣਾ ਵਾ, ਇੱਕ ਪਾਸੇ ਮੇਰੇ ਸੈਂਟ ਹੋਰ ਘਟ ਰਹੇ ਆ। ਫਿਰ ਬਾਈ ਜੀ ਡਰਾਈਵਰ ਫਿਰ ਕੀ ਕਰੂ? ਉਹ ਸਟ੍ਰੈਸ ਦੇ ਵਿੱਚ ਹੀ ਆ, ਫਿਰ ਉਹ ਗਲਤੀਆਂ ਤੁਹਾਡੀ ਤਾਂ ਵੈਸੇ ਸੋਸ਼ਲਿਸਟ ਕੰਟਰੀ ਹੈਗੀ ਆ, ਹੋ ਸਕਦਾ ਰੀਬੇਟ ਵਗੈਰਾ ਦੇ ਹੀ ਦੇਣ ਉਹ। ਨਹੀਂ, ਮੈਂ ਇਹ ਦੇਖੋ, ਇਸ ਚੀਜ਼ ਦਾ ਜਿਹੜਾ ਹੈ ਨਾ, ਇੱਕ ਚੀਜ਼ ਦਾ ਜਿਹੜੀ ਚੀਜ਼ ਆ ਉਹਦਾ ਜਵਾਬ ਹੁੰਦਾ ਹੈ, ਠੀਕ ਹੈ ਨਾ। ਜਿਹੜੀ ਹੁਣ ਦੇਖੋ, ਪਹਿਲੀ ਗੱਲ ਤੇ ਕਿ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਅੰਡਰਸਟੈਂਡ ਕਰਦਾ ਕਿ ਖਰਚੇ ਵਧੇ ਹੋਏ ਆ। ਖਰਚੇ ਵਧਣ ਦੇ ਨਾਲ ਔਖਾ ਹੋ ਜਾਂਦਾ ਜਦੋਂ ਥੱਲੇ ਨੂੰ ਜਾਂਦਾ ਕੰਮ। ਹੁਣ ਤੁਸੀਂ ਇੱਥੇ ਚੀਜ਼ ਇਹ ਸੋਚ ਕੇ ਦੇਖੋ ਕਿ ਜਿਹੜਾ ਖਾਸ ਕਰਕੇ ਕੈਨੇਡਾ ਦੀਆਂ ਕੰਪਨੀਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਠੱਗੀ ਹੈਗੀ ਆ। ਉੱਥੇ ਬਹੁਤ ਜ਼ਿਆਦਾ ਠੱਗੀ ਕਰਦੀਆਂ ਕੈਨੇਡਾ ਦੀਆਂ ਕੰਪਨੀਆਂ, ਜਿਹਦੇ ਵਿੱਚ ਕਿ ਉਹ ਟੈਕਸ ਟੁਕਸ ਲੋਕਾਂ ਦੇ ਪੱਲਿਓਂ ਭਰਾਉਂਦੇ ਆ। ਮੁੜ ਕੇ ਜਿਹੜੀ LMI ਇਹ ਉਹ ਬਹੁਤ ਕੁਛ ਉੱਥੇ ਹੁੰਦਾ, ਬਹੁਤ ਕੁਛ ਮਤਲਬ ਸੁਣਿਆ ਉਹਨਾਂ ਦੇ ਬਾਰੇ 'ਚ। ਪਰ ਜੇ ਮੈਂ ਇਹ ਗੱਲ ਕਹਾਂ ਕਿ ਜਿਹੜਾ ਪੇਰੋਲ ਆ, ਇੱਕ ਡਰਾਈਵਰ ਜਾਂ ਇੱਕ ਇੰਪਲੋਈ ਦਾ ਪੇਰੋਲ ਆ, ਉਹ ਪਹਿਲੇ ਦਿਨ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਸੀਗਾ। ਉਹ ਪਹਿਲੇ ਦਿਨ ਤੋਂ ਹੀ ਚੱਲਣਾ ਚਾਹੀਦਾ ਸੀਗਾ। ਜੇ ਪਹਿਲੇ ਦਿਨ ਤੋਂ ਹੀ ਚੱਲਦਾ, ਪਹਿਲੇ ਦਿਨ ਤੋਂ ਹੀ ਸਾਨੂੰ ਇਹ ਪਤਾ ਹੁੰਦਾ ਵੀ ਸਾਨੂੰ ਇੰਨੇ ਪੈਸੇ ਬਣਦੇ ਆ, ਅਸੀਂ ਕਦੀ ਵੀ ਆਪਣੇ ਖਰਚੇ ਨਾ ਵਧਾਉਂਦੇ। ਅਸੀਂ ਪਹਿਲਾਂ ਗਲਤ ਕੰਮ ਉਹਨਾਂ ਨੇ ਵੀ ਕੀਤੇ, ਆਪਾਂ ਵੀ ਉਸੇ ਚੀਜ਼ ਦੇ ਵਿੱਚ ਆ ਗਏ। ਹੁਣ ਦੇਖੋ, ਅਸੀਂ ਚਾਹੇ ਤੁਸੀਂ ਕੈਨੇਡਾ 'ਚ ਰਹਿੰਦੇ, ਚਾਹੇ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਜਦੋਂ ਅਸੀਂ ਗਵਰਨਮੈਂਟ ਦੀਆਂ ਸਰਵਿਸਿਜ਼ ਭਾਲਦੇ ਹਾਂ ਕਿ ਸਾਡੀ ਹਰ ਗਵਰਨਮੈਂਟ ਦੀ ਸਰਵਿਸ ਹੋਣੀ ਚਾਹੀਦੀ ਆ, ਸਾਨੂੰ ਪੁਲਿਸ ਵੀ ਟਾਈਮ ਨਾਲ ਪਹੁੰਚੇ, ਸਾਡੀ ਫਾਇਰ ਬ੍ਰਿਗੇਡ ਵੀ ਟਾਈਮ ਨਾਲ ਪਹੁੰਚੇ, ਸੜਕਾਂ ਵੀ ਵਧੀਆ ਹੋਣ, ਸਾਰਾ ਕੁਝ ਵਧੀਆ ਹੋਣ, ਪਰ ਟੈਕਸ ਨਹੀਂ ਦੇਣਾ। ਸੋ ਟੈਕਸ ਨਹੀਂ ਦੇਣਾ ਤੇ ਇਹ ਚੀਜ਼ਾਂ ਨਹੀਂ ਮਿਲਣੀਆਂ। ਫਿਰ
ਫਿਰ ਉਹਦੇ ਲਈ ਇੰਡੀਆ ਸੀਗਾ, ਹੈ ਨਾ, ਵੀ ਜਿੱਥੇ ਨਾ ਟੈਕਸ ਦਿਓ, ਨਾ ਤੁਸੀਂ ਜਿੰਨੀ ਮਰਜ਼ੀ ਚੀਕਾ ਚ ਉੱਥੇ ਮਾਰੀ ਜਾਓ, ਉੱਥੇ ਸਭ ਉੱਦਾਂ ਹੀ ਚੱਲਦਾ ਸੀਗਾ। ਸੋ ਇਹ ਕੰਟਰੀਆਂ ਦੇ ਵਿੱਚ ਇੱਕ ਸਿਸਟਮ ਬਣਿਆ ਸੀਗਾ ਕਿ ਜਿਹਦੇ ਵਿੱਚ ਹਰ ਇੱਕ ਬੰਦਾ ਕੰਮ ਕਰਦਾ, ਆਪਣੀ ਤਨਖਾਹ ਦਾ, ਆਪਣੀ ਪੇਰੋਲ ਦਾ ਹਰ ਇੱਕ ਬੰਦਾ ਇੱਕ ਹਿੱਸਾ ਜਿਹੜਾ ਟੈਕਸ 'ਚ ਦਿੰਦਾ ਆ। ਇਹ ਇੱਕ ਸਿਸਟਮ ਸੀਗਾ ਇਸ ਕੰਟਰੀ ਦਾ। ਅਸੀਂ ਇਸ ਸਿਸਟਮ ਦੀਆਂ ਧੱਜੀਆਂ ਉਡਾਤੀਆਂ, ਅਸੀਂ ਇਸ ਸਿਸਟਮ ਨੂੰ ਬੇੜਾਗਰਕ ਕਰਕੇ ਰੱਖਤਾ। ਹੁਣ ਅਸੀਂ ਉਸ ਸਿਸਟਮ ਦਾ ਜਦੋਂ ਬੇੜਾਗਰਕ ਕਰਤਾ, ਹੁਣ ਜਦੋਂ ਉਹ ਸਿਸਟਮ ਧੱਕੇ ਨਾਲ ਸਾਡੇ ਤੇ ਲਾਗੂ ਹੋਣ ਲੱਗਾ, ਹੁਣ ਸਾਡੀਆਂ ਚੀਕਾਂ ਨਿਕਲਣ ਲੱਗ ਗਈਆਂ। ਸੋ ਇਹ ਇੱਕ ਕਾਮਨ ਸੈਂਸ ਦੇ ਨਾਲ ਸੋਚੋ ਕਿ ਜੇ ਇਹ ਸ਼ੁਰੂ ਤੋਂ ਹੀ ਲਾਗੂ ਹੋਇਆ ਹੁੰਦਾ, ਨਾ ਇਹ ਠੱਗੀ ਚੋਰੀ ਹੁੰਦੀ, ਨਾ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਤੇ ਫਿਰ ਅੱਜ ਅਸੀਂ ਇਹ ਗੱਲ ਕਰਦੇ ਹੁੰਦੇ। ਅਸੀਂ ਇਹ ਚੀਜ਼ ਦੇ ਉੱਤੇ ਧਿਆਨ ਸਾਡਾ ਕਿਸੇ ਨੇ ਵੀ ਇਹ ਨਹੀਂ ਹੈਗਾ, ਪਰ ਹਰ ਇੱਕ ਬੰਦੇ ਨੇ ਜਿਹੜਾ ਹੈ ਨਾ ਇਸ ਚੀਜ਼ ਦੀਆਂ ਧੱਜੀਆਂ ਉਡਾਤੀਆਂ। ਸਾਡੇ ਇੱਥੇ ਕਿਹੜਾ ਘੱਟ ਆ, ਸਾਡੇ ਵੀ ਇੱਥੇ 1099 ਉਹੀ ਚੀਜ਼ ਹੈ, ਡਰਾਈਵਰ ਇੰਕ ਇੱਥੇ ਵੀ ਚੱਲਦੀ ਆ। ਇੱਥੇ ਵੀ ਜਦੋਂ ਹੁਣ ਉਹ ਪੇਰੋਲ ਤੇ ਪਾਉਣ ਦੀ ਗੱਲ ਕਰਦੇ ਆ, ਉਦੋਂ ਫਿਰ ਚੀਕਾਂ ਨਿਕਲ ਜਾਂਦੀਆਂ, ਕਿਉਂਕਿ ਉਹਨਾਂ ਨੇ ਵੀ ਪਹਿਲਾਂ ਗਲਤ ਕੰਮ ਕੀਤਾ ਆ ਕਿ ਉਹਨਾਂ ਨੂੰ ਵੀ ਪੇਰੋਲ ਹੀ ਕਰਨਾ ਚਾਹੀਦਾ ਸੀਗਾ। ਸੋ ਆਈ ਥਿੰਕ ਇਹ ਚੀਜ਼ ਜਿਹੜੀ ਹੈ ਨਾ, ਇਹਨੂੰ ਆਪਾਂ ਕਿਤੇ ਨਾ ਕਿਤੇ ਮੰਨੀਏ ਵੀ ਇਹ ਸਾਡੀ ਕਿਤੇ ਨਾ ਕਿਤੇ ਸਾਡੀਆਂ ਹੀ ਗਲਤੀਆਂ ਜਿਨ੍ਹਾਂ ਦਾ ਨਤੀਜੇ ਸਾਰੇ ਬਾਹਰ ਆ ਰਹੇ ਆ। ਇੰਡਸਟਰੀ ਦੇ ਸਟੈਂਡਰਡ ਜਦੋਂ ਚੇਂਜ ਹੋਏ, ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਬਦਲਿਆ, ਤੇ ਫਿਰ ਹੁਣ ਉਹ ਇੰਡਸਟਰੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਤੇ ਬਦਲ ਕੇ ਰਾਜੀ ਨਹੀਂ ਕੋਈ ਵੀ, ਫਿਰ ਔਖਾ ਲੱਗਦਾ ਹੁੰਦਾ ਇਹ ਚੀਜ਼ ਜਿਹੜੀ ਬਣੀ ਆ। ਸਰਬਜੀਤ ਗਿੱਲ ਹੁਣੀ ਕਹਿੰਦੇ ਆਪਣੇ YouTube ਚੈਨਲ ਦੇ ਉੱਤੇ ਕਿ ਦਿਸ ਗਾਈ ਇਜ਼ ਡੂਇੰਗ ਐਨ ਐਨਾਲਿਸਟ ਵਿਦਆਊਟ ਨੌਲੇਜ ਅਬਾਊਟ ਕੈਨੇਡਾ। ਭਈ ਸਾਨੂੰ ਤਾਂ ਕੈਨੇਡਾ ਦੀ ਨੌਲੇਜ ਲੈਣ ਦੀ ਲੋੜ ਨਹੀਂ, ਤੁਹਾਡੇ ਕੈਨੇਡਾ ਦੇ ਬੰਦੇ ਬਹੁਤ ਕਾਲਾਂ ਕਰਕੇ ਸਾਨੂੰ ਤੁਹਾਡੀ ਸਾਰੀਆਂ ਚੀਜ਼ਾਂ ਦੱਸਦੇ ਆ। ਅਸੀਂ ਆਪਣੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਆ ਉਹ ਲੈਂਦੇ ਆ, ਕਰਦੇ ਆ। ਜੇ ਤੁਹਾਨੂੰ ਜ਼ਿਆਦਾ ਐਨਾਲਿਸਟ ਦਾ ਪਤਾ ਹੈ, ਤੁਹਾਨੂੰ ਜ਼ਿਆਦੀਆਂ ਕੈਨੇਡਾ ਦੀਆਂ ਚੰਗੀਆਂ ਚੀਜ਼ਾਂ ਪਤਾ, ਤੇ ਤੁਸੀਂ ਪਲੀਜ਼ ਕਾਲ ਕਰਕੇ ਸਰਬਜੀਤ ਗਿੱਲ ਜੀ ਦੱਸਿਆ ਕਰੋ ਨਾ ਵੀ ਤੁਹਾਡੇ ਵਿੱਚ ਚੰਗੀਆਂ ਗੱਲਾਂ ਵੀ ਹੈਗੀਆਂ ਕੁਛ। ਸੰਦੀਪ। ਹੈਲੋ, ਹਾਂਜੀ ਸੰਦੀਪ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਛਾ ਭਾਜੀ, ਮੇਰਾ ਨਾ ਇੱਕ ਸਵਾਲ ਸੀਗਾ। ਮੇਰੇ ਤੋਂ ਲਾਇਸੈਂਸ ਮੇਰੇ ਤੋਂ ਹੈਗਾ, ਮੈਨੂੰ 4-5 ਸਾਲ ਹੋ ਗਏ ਲਏ ਨੂੰ, ਤੇ ਮੈਂ ਚਲਾਇਆ ਭਾਈ ਟਰੱਕ ਇੱਕ ਦਿਨ ਵੀ ਨਹੀਂ ਹੈਗਾ, ਤੇ ਨਾ ਮੈਨੂੰ ਰੀਨਿਊ ਕਰਾਉਣਾ ਸੀਗਾ ਪਿਛਲੇ ਵੀਕ। ਤੇ ਭਾਈ ਜਦੋਂ ਮੈਂ ਔਨਲਾਈਨ ਐਪਲੀਕੇਸ਼ਨ ਭਰੀ ਆ, ਉਹਦੇ ਵਿੱਚ ਉਹ ਸਕਿੱਲ ਤੇ ਨੌਲੇਜ ਟੈਸਟ ਦੁਬਾਰਾ ਮੰਗਦੇ ਪਏ ਆ, ਜੇ ਤੁਸੀਂ CDL ਲਾਇਸੈਂਸ ਰੀਨਿਊ ਕਰਨਾ। ਜੀ ਜੀ। ਉਹ ਮੈਂ ਪੁੱਛਣਾ ਸੀ ਰਮਨ ਭਾਜੀ ਨੂੰ, ਉਹ ਰੈਂਡਮਲੀ ਚੂਜ਼ ਕਰਦੇ ਆ ਕਿ ਇਹ ਮਤਲਬ ਕੰਡੀਸ਼ਨ ਹਰ ਇੱਕ ਬੰਦੇ ਲਈ ਆ? ਅੱਜ ਕੱਲ੍ਹ ਤਾਂ ਸੱਚੀ ਮੰਨੋ ਹਰ ਇੱਕ ਲਈ ਹੈ। ਓਕੇ, ਹਾਂਜੀ, ਅੱਜ ਕੱਲ੍ਹ ਤਾਂ ਜਿਹੜਾ ਬੰਦਾ ਵੀ ਲਾਇਸੈਂਸ ਲੈਣ ਜਾਣਾ, ਜਿਹਨੇ ਵੀ ਰੀਨਿਊ ਕਰਾਉਣਾ ਆ, ਆਲਮੋਸਟ ਹਰ ਇੱਕ ਨੂੰ ਇੰਗਲਿਸ਼ ਰਿਕੁਆਇਰਮੈਂਟ ਜਿਹੜੀ ਆ ਜਾਂ ਨੌਲੇਜ ਟੈਸਟ ਜਿਹੜਾ ਆ ਉਹ ਦੁਬਾਰਾ ਤੋਂ ਲੈ ਰਹੇ ਹੈਗੇ ਆ। ਰੀਟੈਸਟਿੰਗ ਹੋ ਰਹੀ ਹੈ ਬੇਸਿਕਲੀ। ਰੀਟੈਸਟਿੰਗ ਹੋ ਰਹੀ ਆ ਜੀ। ਹਾਂਜੀ, ਇੰਦਰਜੀਤ ਬਰਾੜ ਜੀ। ਹਾਂਜੀ ਬਾਜੀ, ਖਾਲਸਾ ਬਾਜੀ ਫਤਿਹ। ਮੈਂ ਦੁਬਾਰਾ ਤੋਂ ਥੋੜਾ ਜਿਹਾ ਬੇਨਤੀ ਕਰਨ ਵਾਸਤੇ ਆਇਆ ਸੀ ਵੀ ਇਹਦੀ ਕਾਨਫਰੰਸ ਹੈਗੀ, ਪ੍ਰੈਸ ਕਾਨਫਰੰਸ, ਉਹ ਰਾਈਟ ਵੇ 10 ਵਜੇ ਦਾ ਟਾਈਮਿੰਗ ਸੀ ਸਾਡੀ, ਪਰ ਮਤਲਬ ਥੋੜੀ ਕੁਛ ਡਿਲੇ ਚੱਲ ਰਹੀ ਹੈ, ਤੇ ਜਿੰਨੀ ਵੀ ਸੰਗਤ ਸੁਣਦੀ ਹੈਗੀ ਆ, ਇਲਾਕਾ ਸੰਗਤ ਤੇ ਫਲਾਈ ਨੂੰ ਉਹਦੇ ਵਿੱਚ ਐਡਰੈਸ ਮੈਂ ਫਿਰ ਤੋਂ ਸ਼ੇਅਰ ਕਰ ਦਿੰਦਾ ਹੈਗਾ। 5249 ਨਾਰਥ ਕਰਨੈਲੀਆ ਐਵਨਿਊ, ਫ੍ਰੈਜ਼ਨੋ, ਕੈਲੀਫੋਰਨੀਆ। ਇਹ ਪ੍ਰੈਸ ਕਾਨਫਰੰਸ ਇਹ ਜਕਾਰਾ ਵੱਲੋਂ ਮਤਲਬ ਆਯੋਜਿਤ ਕੀਤੀ ਜਾ ਰਹੀ ਆ, ਤੇ ਆਪ ਜੀ ਸਭ ਵੱਧ ਤੋਂ ਵੱਧ ਹਾਜ਼ਰੀ ਲਵਾਉਣ, ਤੇ ਉਹਦਾ ਸਾਰਿਆਂ ਦਾ ਧੰਨਵਾਦ ਹੋਊਗਾ ਜੀ। ਥੋੜੀ ਕਿੰਨੀ ਕੁ ਲੇਟ ਹੋ ਰਹੀ ਹੈ ਇਹ ਦੱਸ ਦਿਓ। ਥੋੜੀ 2 ਘੰਟੇ, 3 ਘੰਟੇ, 1 ਘੰਟਾ? ਨਹੀਂ, ਇਹਦਾ ਟਾਈਮਿੰਗ ਤਾਂ ਹੁਣ 10 ਵਜੇ ਦਾ ਦਿੱਤਾ ਹੋਇਆ ਸੀਗਾ, ਪਰ ਹਜੇ ਸਾਨੂੰ ਮਤਲਬ ਕਹਿ ਲਈਏ ਵੀ ਸੰਗਤ ਆ ਰਹੀ ਹੈ, ਤੇ ਹੋਪਫੁਲੀ ਹੈ ਵੀ 20-25 ਮਿੰਟ ਤੱਕ ਸਟਾਰਟ ਹੋ ਜਾਏ। ਅੱਧੇ ਘੰਟੇ, 10:30 ਰੱਖ ਲਓ, 10:30 ਵਜੇ ਤੱਕ ਅਸੀਂ ਉਹਨੂੰ ਜੋ ਵੀ ਕਰਨੀ ਸ਼ੁਰੂ ਕਰ ਦਾਂਗੇ। ਚਲੋ ਆਪਾਂ ਰਾਜਕਾਰਨ ਨੂੰ ਕਹਿੰਦੇ ਆ ਵੀ ਜੇ ਜਾ ਸਕਦੇ ਹੋਇਆ ਉੱਥੋਂ ਪ੍ਰੋਗਰਾਮ ਤੋਂ ਬਾਅਦ। ਹਾਂਜੀ ਜੀ, ਆਪਣੇ ਇੱਕ ਕੁਐਸਚਨ ਆਇਆ ਹੈਗਾ ਰਾਜ YouTube ਦੇ ਉੱਤੇ, ਸੀਰਤ ਪੰਨੂ ਹੁਣਾਂ ਦਾ, ਕਿ ਉਹਨਾਂ ਨੇ ਇੱਕ ਵਰਕ ਪਰਮਿਟ ਵਾਲਾ ਟਰੱਕਿੰਗ ਕੰਪਨੀ ਓਪਨ ਕਰ ਸਕਦਾ ਤੇ ਡਿਸਪੈਚ ਵੀ ਕਰ ਰਿਹਾ। ਕੈਲੀਫੋਰਨੀਆ ਨੇ ਲਾਇਸੈਂਸ ਕੈਂਸਲ ਕਰ ਦਿੱਤਾ ਆ, ਐਂਡ ਨਿਊ ਜਰਸੀ ਦਾ ਤੋਂ ਲਾਇਸੈਂਸ ਇਸ਼ੂ ਕਰਵਾ ਲਿਆ। ਸੋ ਇਹ ਹੁਣ ਸਿਚੁਏਸ਼ਨ ਤੁਸੀਂ ਦੱਸੋ ਵੀ ਇੱਥੇ ਕੀ ਹੋ ਸਕਦਾ ਹੈ ਵੀ ਜੇ ਕੈਲੀਫੋਰਨੀਆ ਨੇ ਲਾਇਸੈਂਸ ਇਸ਼ੂ ਕਰਤਾ ਤੇ ਨਿਊ ਜਰਸੀ ਤੋਂ ਜਾ ਕੇ ਇਸ਼ੂ ਕਰਵਾ ਲਿਆ ਦੁਬਾਰਾ। ਇੱਥੇ ਦੱਸਣਾ ਇਹ ਬਣਦਾ ਕਿ ਤੁਸੀਂ ਨਿਊ ਜਰਸੀ ਮੂਵ ਹੋਏ ਆ ਜਾਂ ਤੁਸੀਂ ਕੈਲੀਫੋਰਨੀਆ ਹੀ ਰਹਿੰਦੇ ਆ। ਜੇ ਤੁਸੀਂ ਕੈਲੀਫੋਰਨੀਆ ਰਹਿੰਦੇ ਆ ਤਾਂ ਨਿਊ ਜਰਸੀ ਦਾ ਲਾਇਸੈਂਸ ਲੈ ਲਿਆ, ਤੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਹੋਰ ਵੱਡੀ ਗਲਤੀ ਆ। ਬਾਕੀ ਤੁਸੀਂ ਜਾਣਦੇ ਆ ਕਿ ਇਮੀਗ੍ਰੇਸ਼ਨ ਦਾ ਬਾਕੀ ਰੌਲਾ ਆ, ਤੁਸੀਂ ਵਰਕ ਪਰਮਿਟ ਤੇ ਆ, ਤੁਹਾਡੀ ਡੇਟ ਆਣੀ ਆ, ਤੇ ਤੁਸੀਂ ਨਿਊ ਜਰਸੀ ਸ਼ੋ ਕਰੋਗੇ, ਕੈਲੀਫੋਰਨੀਆ ਸ਼ੋ ਕਰੋਗੇ। ਤੁਹਾਨੂੰ ਕਿੰਨੀ ਵਾਰੀ ਜੇ ਤਿਰਕੀਆਣਾ ਕਹਿੰਦਾ ਵੀ ਬਿਲਕੁਲ ਸਹੀ ਐਡਰੈਸ ਰੱਖੋ। ਬਿਲਕੁਲ ਜੀ, ਗਲਤੀਆਂ ਤੇ ਦੇਖੋ, ਇੱਕ ਗਲਤੀ ਨੂੰ ਢੱਕਣ ਵਾਸਤੇ ਦੂਜੀ ਗਲਤੀ ਜਿਹੜੀ ਆ ਉਹ ਸਹੀ ਨਹੀਂ ਗੀ ਜੀ। ਆਪਣੇ ਅਗਲੇ ਕਾਲਰ ਨੇ ਜਗਰੂਪ। ਹਾਂਜੀ, ਸਤਿ ਸ਼੍ਰੀ ਅਕਾਲ ਜਗਰੂਪ ਸਿੰਘ ਜੀ।
ਹਾਂਜੀ ਜਗਰੂਪ ਜੀ ਬਿਜ਼ੀ ਹੋ ਗਏ ਲੱਗਦੇ, ਤਾਂ ਆਪਾਂ ਅੱਗੇ ਵਧਦੇ ਹਾਂ। ਅਮਰੀਕ ਸਿੰਘ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਆਪਣਾ ਨਾ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਬਹੁਤ ਚਿਰ ਤੋਂ ਤੁਸੀਂ ਵੀ ਸ਼ੋਅ 'ਚ ਡਿਸਕਸ ਕਰ ਰਹੇ ਸੀ ਕਿ ਜਿਹੜਾ ਰਿਸੈਸ਼ਨ ਚੱਲ ਰਿਹਾ ਇਹਦਾ ਕੋਈ ਅੰਤ ਹੀ ਨਹੀਂ ਹੈ, ਰਿਸੈਸ਼ਨ ਚੱਲਦਾ ਜਾ ਰਿਹਾ, ਹੁਣ ਐਂਡ ਹੋਏਗਾ। ਤੇ ਇਹਦੇ ਵਿੱਚ ਇੱਕ ਥਿੰਕਿੰਗ ਇਹ ਵੀ ਸੀਗੀ ਕਿ ਰਿਸੈਸ਼ਨ ਦੇ ਲਈ ਜਿਹੜੇ ਨਾਨ ਡੋਮਿਸਾਈਲਡ ਹੈਗੇ ਆ, ਜਿਹੜੇ ਬਹੁਤ ਜ਼ਿਆਦਾ ਟਰੱਕ ਆ ਗਏ ਆ, ਉਹ ਰਿਸਪੌਂਸਿਬਲ ਆ। ਤੇ ਇਹ ਥਿਊਰੀ ਬਹੁਤ ਹੱਦ ਤੱਕ ਸਹੀ ਵੀ ਸਾਬਤ ਹੋ ਰਹੀ ਆ, ਕਿਉਂਕਿ ਜਦ ਦਾ ਇਹ ਕ੍ਰੈਕਡਾਊਨ ਸ਼ੁਰੂ ਹੋਇਆ ਨਵੰਬਰ ਤੋਂ ਆਲਮੋਸਟ ਮਾਰਕੀਟ ਅਪ ਜਾ ਰਹੀ ਹੈ। ਨਵੰਬਰ ਦਸੰਬਰ ਐਸਲੇ ਸਲੋ ਟਾਈਮ ਆ ਗਿਆ, ਚਲੋ ਸਟ੍ਰੋਮ ਵਗੈਰਾ ਵੀ ਆਇਆ ਹੈਗਾ, ਉਹਦਾ ਵੀ ਕੁਝ ਇਫੈਕਟ ਹੁੰਦਾ, ਪਰ ਉਹਦੇ ਬਾਵਜੂਦ ਵੀ ਅੱਜ ਮੈਂ ਸਰਪ੍ਰਾਈਜ਼ ਹਾਂ ਇਸ ਪਿਛਲੇ ਹਫਤੇ ਦਾ ਦੇਖ ਕੇ ਰਨ ਕਿ ਫਲੋਰੀਡਾ ਇਨਬਾਉਂਡ ਜਿਹੜਾ ਯਾਨੀ ਕਿ ਮਿਡ ਵੈਸਟ ਤੋਂ ਜਾ ਰਿਹਾ $5 to $6 a mile, ਔਰ ਫਲੋਰੀਡਾ ਵਰਗਾ ਸਟੇਟ ਜਿੱਥੋਂ ਆਊਟਬਾਉਂਡ ਮਿਲਦਾ ਨਹੀਂ ਹੁੰਦਾ ਸੀਗਾ ਜਾਂ ਬਹੁਤ ਟਾਈਟ ਹੁੰਦਾ ਸੀਗਾ, ਉਹ ਆਊਟਬਾਉਂਡ ਨਾਰਥ ਵੱਲ ਨੂੰ $3 to $4 ਜਾ ਰਿਹਾ। ਤੇ ਇਹ ਨਾਨ ਡੋਮਿਸਾਈਲ ਵਾਲਾ ਜਿਹੜਾ ਚੱਲ ਟਰੱਕ ਬਾਹਰ ਹੋਣ ਦੇ ਨਾਲ ਵਰਚੁਅਲੀ ਨਵੰਬਰ ਦੇ ਬਾਅਦ ਤਾਂ ਇਦਾਂ ਫੀਲ ਹੋ ਰਿਹਾ ਕਿ ਟਰੱਕਿੰਗ ਇਜ਼ ਆਊਟ ਆਫ ਰਿਸੈਸ਼ਨ। ਚਲੋ ਉਹਨਾਂ ਲਈ ਮਾੜਾ ਆ, ਲੇਕਿਨ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਆ, ਜਿਹੜੇ ਸਹੀ ਕੰਮ ਕਰ ਰਹੇ ਆ, ਉਹ ਆਈ ਡੋਂਟ ਮਾਈਂਡ। ਤੇ ਜਿਹੜੇ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਆ ਉਹ ਪੈਸੇ ਚੰਗੇ ਬਣਾ ਸਕਦੇ ਆ, ਕਿਉਂਕਿ ਕਈ ਸਟੇਟ ਹੈਗੇ ਆ ਜਿੱਦਾਂ ਅਰਕਾਨਸਾ, ਓਕਲਾਹੋਮਾ, ਫਲੋਰੀਡਾ, ਐਰੀਜ਼ੋਨਾ, ਇੱਥੇ ਤਾਂ ਬੂਮ ਆ, ਉੱਥੋਂ ਦਾ ਟਰੱਕ ਮਿਲ ਨਹੀਂ ਰਿਹਾ, ਉਹ ਗੁੱਡ ਪੇ ਕਰ ਰਹੇ। ਤੇ ਜਿਹੜੀ ਆਪਾਂ ਮਾਈਲ ਪਰ ਦੀ ਰੇਟ ਦੀ ਗੱਲ ਕਰਦੇ ਆ ਨਾ, ਜਿਹੜੇ ਡਰਾਈਵਰ ਕੰਪਨੀ ਦੇ ਨਾਲ ਕੰਸਿਸਟੈਂਟ ਰਹੇ ਆ, ਕੋਵਿਡ ਤੋਂ ਪਹਿਲਾਂ ਮੰਨ ਲਓ 45 ਸੈਂਟ ਤੇ ਸੀ, ਫਿਰ 55-60 ਤੇ ਚਲੇ ਗਏ, ਉਹ ਕੰਪਨੀ ਵਾਲਿਆਂ ਨੇ ਬਾਅਦ ਚ ਵੀ ਉਹਨੂੰ 60 ਸੈਂਟ ਪੇ ਕੀਤੇ ਆ ਤੇ ਉਹ ਉਦਾਂ ਹੀ ਟਿਕੇ ਹੋ ਆ। ਪਰ ਜਿਹੜੇ 45 ਸੈਂਟ ਤੇ ਕਿਤੇ ਹੁੰਦੇ ਆ, ਫਿਰ 75 ਤੇ ਕਿਤੇ ਨੱਠ ਜਾਂਦੇ ਆ, ਫਿਰ 45 ਤੇ ਆ ਜਾਂਦੇ ਆ, ਉਹ ਲੋਕ ਮਾਰਕੀਟ ਖਰਾਬ ਕਰਦੇ ਆ। ਜੀ ਧੰਨਵਾਦ। ਜੋਗਿੰਦਰ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ ਜੋਗਿੰਦਰ ਜੀ। ਮੈਂ ਇੱਥੇ ਆਪਣਾ ਹਾਂਜੀ ਮੈਂ ਆਪਣਾ ਮੈਰੀਲੈਂਡ ਰਹਿੰਦਾ ਹੈਗਾ ਵਾ। ਤੇ ਹੁਣੇ ਆਪ ਜੀ ਉਹ ਮੈਂ ਸੁਣ ਰਿਹਾ ਸੀਗਾ, ਤੇ ਲਾਇਸੈਂਸ ਤੁਹਾਡਾ ਅਪਡੇਟ ਹੋਣਾ ਨਾ, ਉਹਦੇ ਵਾਸਤੇ ਇੰਗਲਿਸ਼ ਦੇ ਟੈਸਟ ਦੀ ਲੋੜ ਹੈਗੀ ਆ ਨਾ, ਉਹ ਮੈਂ ਸੁਣ ਰਿਹਾ ਸੀਗਾ। ਹੈਲੋ ਮੈਡਮ ਜੀ, ਹਾਂਜੀ ਮੈਂ ਸਿਰਫ ਇੰਨੀ ਅਪਡੇਟ ਦੇਣੀ ਸੀ ਕਿ ਮੈਰੀਲੈਂਡ ਦੇ ਵਿੱਚ ਜਿਸਦਾ ਤੁਹਾਡਾ ਹੈਲੋ ਹਾਂਜੀ ਬੋਲੀ ਜਾਓ। ਹਾਂਜੀ ਤੇ ਸੀਗੀ ਕਿ ਜਿਹੜਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਲਾਇਸੈਂਸ ਹੁੰਦਾ ਤੇ ਉਹਦੇ ਵਾਸਤੇ ਇੰਗਲਿਸ਼ ਦੀ ਜ਼ਰੂਰਤ ਹੈਗੀ ਟੈਸਟ ਲੈਣ ਦੇ ਵਿੱਚ। ਮੈਂ ਕੱਲ ਹੀ ਆਪਣਾ ਰੀਨਿਊ ਕਰਾਇਆ ਹੈਗਾ ਲਾਇਸੈਂਸ ਵਾਸਤੇ, ਸਿਰਫ ਆਨਲਾਈਨ ਗਏ ਆ, ਫਾਰਮ 15 ਦਿਨਾਂ ਬਾਅਦ ਉਹਨਾਂ ਨੇ ਮੈਨੂੰ ਲਾਇਸੈਂਸ ਘਰ ਭੇਜ ਦੇਣਾ ਹੈਗਾ। ਤੇ ਉਸ ਵਾਸਤੇ ਇੰਗਲਿਸ਼ ਦੀ ਕੋਈ ਜਾਣੀ ਕਿ ਇੱਥੇ ਨਹੀਂ ਹੈਗਾ ਮੈਰੀਲੈਂਡ ਦੇ ਵਿੱਚ, ਮੈਂ ਦੱਸ ਰਿਹਾ ਸਿਰਫ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਮਿਹਰਬਾਨੀ। ਇੱਕ ਤਾਂ ਸਾਰਿਆਂ ਨੂੰ ਬੇਨਤੀ ਹੈ, ਜਦੋਂ ਤੁਸੀਂ ਫੋਨ ਦੇ ਉੱਤੇ ਹੁੰਦੇ ਆ ਨਾ, ਨਾਲ ਸਾਈਡ ਤੋਂ ਜਿਹੜਾ ਰੇਡੀਓ ਬੰਦ ਕਰ ਲਿਆ ਕਰੋ, ਫਿਰ ਉਹ ਤੁਸੀਂ ਕਨਫਿਊਜ਼ ਹੋ ਜਾਂਦੇ ਆ। ਫੀਡਬੈਕ ਇੱਧਰ ਵੀ ਆਵਾਜ਼ ਦੀ ਜਿਹੜੀ ਉਹ ਆ ਜਾਂਦੀ ਆ, ਤੇ ਫਿਰ ਉਹ ਭੁਲੇਖਾ ਪਈ ਜਾਂਦਾ ਵੀ ਕਦੋਂ ਕਿਹੜੀ ਗੱਲ ਹੋਈ ਆ। ਸੋ ਫੋਨ ਦੇ ਉੱਤੇ ਫਿਰ ਰੀਅਲ ਟਾਈਮ ਜਿਹੜਾ ਉਹ ਚੱਲ ਰਿਹਾ ਹੁੰਦਾ, ਤਾਂ ਜੋ ਫਿਰ ਤੁਹਾਨੂੰ ਪਤਾ ਜਿਹੜਾ ਉਹ ਲੱਗ ਜਾਵੇ। ਰਾਜਕਿਰਨ ਆਪਣੇ YouTube ਤੇ ਮੈਸੇਜ ਵੀ ਹੈਗਾ ਕਿ ਮੈਡੀਕਲ ਨਾਨ ਡੋਮਿਸਾਈਲ ਦੇ ਅਪਡੇਟ ਹੋ ਰਹੇ ਆ। ਯੈਸ ਜੀ, ਮੈਡੀਕਲ ਅਪਡੇਟ ਹੋ ਰਹੇ ਆ। ਅਸੀਂ ਆਪਣੇ ਆਫਿਸ 'ਚ ਰੋਜ਼ ਕਰਦੇ ਹੈਗੇ ਆ। ਜਿਹੜਾ ਨਾਨ ਡੋਮਿਸਾਈਲ ਦਾ ਮੈਡੀਕਲ ਹੈਗਾ, ਉਹ ਕਰਨ ਤੋਂ ਬਾਅਦ ਆਨਲਾਈਨ DMV ਦੀ ਸਾਈਟ ਤੇ ਅਪਡੇਟ ਹੁੰਦਾ ਹੈਗਾ ਜੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ, ਤੇ ਸਾਡੇ ਅੱਜ ਦੇ ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸਪਾਂਸਰ ਨੇ, ਗੁਰਪ੍ਰੀਤ ਸਿੰਘ ਬੇਕਰਸਫੀਲਡ ਤੋਂ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਇਹਨਾਂ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਟਰੈਕਿੰਗ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਵੀ ਜਿਹੜਾ ਹੋ ਕੀਤਾ ਆ। ਤੇ ਸਮਾਂ ਸਮਾਪਤ ਹੈ, ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਹੁਣ ਆਪਾਂ ਨਹੀਂ ਲੈ ਸਕਦੇ, ਤੇ ਮਿਲਾਂਗੇ ਆਪਾਂ ਫਿਰ ਜਿਹੜਾ ਜੀ ਉਹ ਅਗਲੀ ਵਾਰ। ਤੇ ਰਮਨ ਜੀ, ਹਰਜੋਤ ਜੀ, ਧੰਨਵਾਦ। ਜੀ ਇੱਕ ਰਮਨ ਭਾਜੀ ਦਾ ਫੋਨ ਨੰਬਰ ਪੁੱਛਦੇ ਆ, ਤੇ ਉਹ 5597018000 ਮੇਰਾ ਨੰਬਰ ਹੈ ਜੀ। ਟੈਕਸਟ ਨੰਬਰ ਹੈ 5597018000 ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।